ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ ਤੇ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਬਾਰੇ ਚਰਚਾ ਕਰਨ ਦੇ ਲਈ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 21 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਲਗਾਤਾਰ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਵਾਲੇ ਬਰਨਸ, ਗਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਦੀਆਂ ਲੋਕੇਸ਼ਨਾਂ ਟਰਲਕ ਵੀ ਨੇ ਤੇ ਸਟਾਕਟਨ ਵੀ ਨੇ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਪਾਸੇ ਸਾਡੇ ਜਿਹੜੇ ਸੈਕਟਰੀ ਆਫ ਸਟੇਟ ਆ ਟੋਨੀ ਬਲਿੰਕਨ, ਉਹ ਚਾਈਨਾ ਵਿਜ਼ਿਟ ਕਰਕੇ ਆਏ ਹੈਗੇ ਆ ਜੀ। ਤੇ ਜਦੋਂ ਵੀ ਪਹੁੰਚੇ ਆ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਪਈ ਚਾਈਨਾ ਦਾ ਜੋ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਆ ਉਹ ਡਿਕਟੇਟਰ ਹੈਗਾ। ਸੋ ਉਸ ਨੂੰ ਲੈ ਕੇ ਇੱਕ ਵਾਰੀ ਫੇਰ ਜਿਹੜਾ ਮਾਹੌਲ ਆ ਦੋਨਾਂ ਮੁਲਕਾਂ ਦੇ ਵਿੱਚ ਫੇਰ ਗਰਮਾ ਗਿਆ ਹੈਗਾ। ਕਹਿੰਦੇ ਵੀ ਇੱਕ ਦਿਨ ਬਾਅਦ ਹੀ ਇਹ ਬਿਆਨ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਦਿੱਤੇ ਆ, ਜਦੋਂ ਤੋਂ US ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਪਹੁੰਚ ਗਏ, ਚਾਈਨਾ ਵਿਜ਼ਿਟ ਕਰਕੇ ਆਏ ਸੀ ਤਾਂ ਕਿ ਜੋ US ਤੇ ਚਾਈਨਾ ਦੇ ਰਿਲੇਸ਼ਨ ਆ ਉਹ ਵਧੀਆ ਬਣ ਸਕਣ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜੋ ਚਾਈਨਾ ਦਾ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਆ ਉਹ ਐਂਬੈਰਸਡ ਹੋਇਆ ਬੜਾ ਜਦੋਂ ਚਾਈਨੀਜ਼ ਸਪਾਈ ਦੇ ਜੋ ਬਲੂਨ ਸੀਗੇ ਉਹ ਅਮਰੀਕਾ ਵਾਲਿਆਂ ਨੇ ਸ਼ਾਟ ਡਾਊਨ ਕਰ ਦਿੱਤੇ ਸੀਗੇ ਅਲਾਸਕਾ ਵਾਲੇ ਏਰੀਏ 'ਚ। ਤੇ ਇਸ ਨੂੰ ਲੈ ਕੇ ਚਾਈਨਾ ਦੇ ਜੋ ਫੋਰਨ ਡਿਪਾਰਟਮੈਂਟ ਆ ਉਹਨਾਂ ਨੇ ਜੋ ਡਿਪਾਰਟਮੈਂਟ ਜਾਰੀ ਕੀਤੀ ਆ ਜੋ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜੋ ਸਟੇਟਮੈਂਟ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਆ ਉਹ ਸਹੀ ਨਹੀਂ ਹੈਗਾ। ਇਹਦੇ ਨਾਲ ਜੋ ਰਿਲੇਸ਼ਨ ਆ ਉਹ ਸੁਧਰਨ ਦੀ ਬਜਾਏ ਹੋਰ ਵਿਗੜਨਗੇ। ਆਪਾਂ ਦੇਖਿਆ ਹੀ ਆ ਵੀ ਚਾਈਨਾ ਦੇ ਫੋਰਨ ਮਿਨਿਸਟਰੀ ਸਪੋਕਸਵੂਮਨ ਮਾਓ ਨਿੰਗ ਉਹਨਾਂ ਨੇ ਇਹ ਜੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਰਿਮਾਰਕਸ ਕੀਤੇ ਆ ਉਹਨਾਂ ਨੂੰ ਲੈ ਕੇ ਕਿਹਾ ਵੀ ਇਹ ਬਹੁਤ ਹੀ ਐਕਸਟ੍ਰੀਮਲੀ ਅਬਸਰਡ ਤੇ ਇਰਰਿਸਪੌਂਸੀਬਲ ਹੈਗੇ ਆ। ਇਹ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ ਆ। ਟੋਨੀ ਬਲਿੰਕਨ ਹੁਣੀ ਵੀਕਐਂਡ ਦੇ ਦੌਰਾਨ ਜੋ ਚਾਈਨਾ ਜਾ ਕੇ ਆਏ ਆ ਸੈਕਟਰੀ ਆਫ ਸਟੇਟ ਜੋ ਆਪਣੇ ਹੈਗੇ ਆ 50 ਸਾਲਾਂ ਬਾਅਦ ਗਏ ਸੀ। ਹਾਈ ਲੈਵਲ ਕਮਿਊਨੀਕੇਸ਼ਨਸ ਦੋਨਾਂ ਮੁਲਕਾਂ ਦੇ ਵਿਚਾਲੇ ਹੋਈਆਂ ਹੈਗੀਆਂ ਆ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਬਲੂਨਸ ਨੂੰ ਲੈ ਕੇ, ਤਾਈਵਾਨ ਨੂੰ ਲੈ ਕੇ ਚਾਈਨਾ ਦਾ ਰਸ਼ੀਆ ਵੱਲ ਸਾਥ ਦੇਣਾ, ਜਦੋਂ ਯੂਕਰੇਨ ਤਾਂ ਰਸ਼ੀਆ ਦੀ ਲੜਾਈ ਚੱਲ ਰਹੀ ਆ, ਲਗਭਗ ਦੁਨੀਆ ਦੇ ਸਾਰੇ ਮੁਲਕ ਇੱਕ ਪਾਸੇ ਆ ਤੇ ਇੰਡੀਆ ਚਾਈਨਾ ਜੋ ਆ ਉਹ ਸਪੋਰਟ ਕਰ ਰਿਹਾ ਹੈਗਾ ਉੱਧਰ। ਸੋ ਇਹ ਸਾਰੇ ਕੁਛ ਨੂੰ ਲੈ ਕੇ ਜੋ ਬਿਜ਼ਨਸ ਦੇ ਵਿੱਚ ਜਾਂ ਹੋਰ ਰਿਲੇਸ਼ਨ ਕਾਫੀ ਵਿਗੜੇ ਹੋਏ ਸੀਗੇ ਚਾਈਨਾ ਦੇ ਨਾਲ ਤੇ ਉਹਨਾਂ ਨੂੰ ਸੁਧਾਰਨ ਦੇ ਲਈ ਟੋਨੀ ਬਲਿੰਕਨ ਹੁਣੀ ਪਹੁੰਚੇ ਸੀ ਪਰ ਆਉਂਦਿਆਂ ਹੀ ਇਹ ਸਟੇਟਮੈਂਟ ਜਾਰੀ ਹੋ ਗਈ। ਪਰ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਕਾਫੀ ਕੁਛ ਚੇਂਜ ਹੋ ਰਿਹਾ ਹੈ। ਬਹੁਤ ਸਾਰੀਆਂ ਕੰਪਨੀਆਂ ਚਾਈਨਾ ਤੋਂ ਆਪਣੇ ਪ੍ਰੋਡਕਟ ਆ ਉਹ ਜੋ ਮੈਨੂਫੈਕਚਰ ਕਰਦੀਆਂ ਆ ਉੱਥੋਂ ਕੱਢ ਰਹੀਆਂ ਆ। ਐਪਲ ਵਾਲਿਆਂ ਦਾ ਵੀ ਪਤਾ ਚੱਲ ਰਿਹਾ ਵੀ ਉਹ ਚਾਈਨਾ ਤੋਂ ਪਲਾਂਟ ਇੰਡੀਆ ਮੂਵ ਕਰ ਰਹੇ ਹੈਗੇ ਆ। ਕੱਲ ਜੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇੱਥੇ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਐਲੋਨ ਮਸਕ
ਜੋ ਟੈਸਲਾ ਦੇ ਸੀਈਓ, ਸਪੇਸਐਕਸ ਦੇ ਸੀਈਓ ਹੈਗੇ ਆ, ਉਹਨੇ ਵੀ ਗੱਲਬਾਤ ਕੀਤੀ ਆ। ਉਹ ਵੀ ਆਪਣਾ ਪਲਾਂਟ ਉੱਥੇ ਲਾਉਣ ਨੂੰ ਫਿਰਦੇ ਹੈਗੇ ਆ ਇੰਡੀਆ ਦੇ ਵਿੱਚ। ਸੋ ਬਿਜ਼ਨੈਸਸ ਵੀ ਥੋੜਾ ਪਰੇ ਮੂਵ ਹੋ ਰਿਹਾ ਹੈਗੇ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਇਸ ਵੇਲੇ ਜਿਹੜੀ ਖਬਰ ਉੱਤੇ ਵਰਲਡ ਦੀ ਚਰਚਾ ਉਹ ਹੈ ਕਿ ਟਾਈਟੈਨਿਕ ਜਹਾਜ਼ ਦਾ ਜਿਹੜਾ ਮਲਬਾ ਦੇਖਣ ਗਈ ਹੈ ਪਣਡੁੱਬੀ ਕਿਸ਼ਤੀ, ਉਹ ਮਤਲਬ ਉਹਦੇ ਬਾਰੇ ਜਿਹੜੇ ਬਚਾਅ ਕਾਰਜ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੀ ਅਪਡੇਟ ਹੈ। ਤਾਂ ਇਹਨੂੰ ਲੈ ਕੇ ਅਪਡੇਟ ਇਹੀ ਹੈ ਕਿ ਹੁਣ ਜਿਹੜਾ ਉਹ ਕੈਨੇਡਾ ਦੇ ਪਾਸਿਓਂ ਜਿਹੜਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ, ਉਹਦੇ ਵਿੱਚ ਇੱਕ ਜਿਹੜਾ ਸੁਨਾਰ ਬॉय ਦੀ ਮਦਦ ਦੇ ਨਾਲ ਕੁਝ ਆਵਾਜ਼ਾਂ ਜਿਹੜੀਆਂ ਉਹ ਸੁਣੀਆਂ ਗਈਆਂ ਤੇ ਇੱਥੇ ਇਹੀ ਜਗ੍ਹਾ ਜਿੱਥੇ ਟਾਈਟੈਨਿਕ ਦਾ ਮਲਬਾ ਜਿਹੜਾ ਮੌਜੂਦ ਹੈ ਤੇ ਆਵਾਜ਼ਾਂ ਜਿਹੜੀਆਂ ਉਹ ਕਰੀਬ 30 ਮਿੰਟ ਤੱਕ ਜਿਹੜੀਆਂ ਰਿਕਾਰਡ ਕੀਤੀਆਂ। ਫਿਰ 4 ਘੰਟਿਆਂ ਬਾਅਦ ਉਹਨਾਂ ਨੂੰ ਦੁਬਾਰਾ ਡਿਟੈਕਟ ਕੀਤਾ ਗਿਆ, ਪਰ ਬਾਅਦ ਦੇ ਵਿੱਚ ਜਿਹੜੀ ਆ ਉਹ ਪੱਲੇ ਨਿਰਾਸ਼ਾ ਹੀ ਪਈ ਹੈ। ਹਾਲੇ ਵੀ ਜਿਹੜੇ ਬਚਾਅ ਕਾਰਜ ਕਹਿ ਲਓ ਜਾਂ ਖੋਜ ਕਾਰਜ ਇਸ ਪਣਡੁੱਬੀ ਦੇ ਲਈ ਚੱਲ ਰਹੇ ਨੇ, ਉਹ ਚੱਲ ਰਹੇ ਨੇ ਲਗਾਤਾਰ। ਤੇ ਇਹ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਦੇ ਲਈ ਲਿਜਾਣ ਵਾਲੀ ਜਿਹੜੀ ਟਾਈਟਨ ਪਣਡੁੱਬੀ ਹੈ, ਇਹ ਵੀਰਵਾਰ ਦੁਪਹਿਰ ਤੋਂ ਜਿਹੜੀ ਆ ਉਹ ਲਾਪਤਾ, ਮਾਫ ਕਰਨਾ, ਐਤਵਾਰ ਦੁਪਹਿਰ ਤੋਂ ਲਾਪਤਾ ਹੈ ਤੇ ਅੱਜ ਇਹਨੂੰ ਕਾਫੀ ਜਿਹੜੇ ਆ ਉਹ ਘੰਟੇ ਹੋ ਚੁੱਕੇ। ਜੇਕਰ ਗਿਣੇ ਤਾਂ ਤਕਰੀਬਨ 48 ਘੰਟਿਆਂ ਤੋਂ ਇਹ ਸਮੁੰਦਰ ਦੇ ਵਿੱਚ ਲਾਪਤਾ ਹੈ। ਕੁਛ ਆਵਾਜ਼ਾਂ ਜਦੋਂ ਸੁਣੀਆਂ ਗਈਆਂ ਸੀ, ਰਿਕਾਰਡ ਹੋਈਆਂ ਸੀ, ਤਾਂ ਉਹਨਾਂ ਨੇ ਕੁਛ ਉਮੀਦ ਜ਼ਰੂਰ ਜਗਾਈ ਸੀਗੀ, ਪਰ ਫਿਰ ਵੀ ਇਸ ਉਮੀਦ ਨੂੰ ਬੂਰ ਨਹੀਂ ਪਿਆ ਤੇ ਪੱਲੇ ਨਿਰਾਸ਼ਾ ਹੀ ਹੈ। ਤੇ ਹੁਣ ਦੱਸਿਆ ਜਾ ਰਿਹਾ ਕਿ ਇਹਦੇ ਬਾਰੇ ਜਿਹੜਾ ਉਹ ਕੈਨੇਡਾ ਤੋਂ ਤੇ ਯੂਐਸ ਦੇ ਵਿੱਚ ਸਾਂਝੇ ਪੱਧਰ ਉੱਤੇ ਜਿਹੜੇ ਬਚਾਅ ਕਾਰਜ ਇਹਨੂੰ ਭਾਲਣ ਦੇ ਲਈ ਕੀਤੇ ਜਾ ਰਹੇ ਨੇ, ਉਹਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਦੋਂ ਆਵਾਜ਼ਾਂ ਸੁਣੀਆਂ ਗਈਆਂ ਸਨ ਤਾਂ ਉਦੋਂ ਲੱਗਿਆ ਸੀਗਾ ਕਿ ਸ਼ਾਇਦ ਇਹ ਜਿਹੜੀਆਂ ਪਣਡੁੱਬੀਆਂ ਨੂੰ ਲੱਭ ਲਿਆ ਜਾਊਗਾ ਕੁਛ ਹੀ ਦੇਰ ਦੇ ਵਿੱਚ, ਪਰ ਬਾਅਦ ਦੇ ਵਿੱਚ ਜਿਹੜੀ ਆ ਉਹ ਲੱਭੀ ਨਹੀਂ ਜਾ ਸਕੀ। ਇਹਦੇ ਵਿੱਚ ਇੱਕ ਪਾਇਲਟ ਤੇ 4 ਪੈਸੇਂਜਰ ਜਿਹੜੇ ਉਹ ਸਵਾਰ ਸੀਗੇ। ਦੀ ਗਾਰਡੀਅਨ ਦੀ ਰਿਪੋਰਟ ਦੇ ਮੁਤਾਬਕ 18 ਜੂਨ ਦੀ ਦੁਪਹਿਰ ਨੂੰ ਜਿਹੜੀ ਹੈ ਇਹ ਸਬਮਰੀਨ ਪਾਣੀ ਦੇ ਵਿੱਚ ਉਤਰੀ ਸੀ ਤੇ 1 ਘੰਟਾ 45 ਮਿੰਟਾਂ ਬਾਅਦ ਹੀ ਇਹ ਰਡਾਇਰ ਤੋਂ ਗਾਇਬ ਹੋ ਗਈ ਸੀ। ਇਹਦੇ ਵਿੱਚ ਜੇ ਕੋਈ ਬੰਦਾ ਬੈਠਾ ਹੈ ਤਾਂ ਉਹ 96 ਘੰਟੇ ਜਿਹੜਾ ਉਹਦੀ ਲਾਈਫ ਨੂੰ ਕੋਈ ਖਤਰਾ ਨਹੀਂ ਹੈ। 96 ਘੰਟੇ ਦੇ ਆਕਸੀਜਨ ਜਿਹੜੀ ਹੈ ਇਹਦੇ ਵਿੱਚ ਮੌਜੂਦ ਹੈ। ਪਰ ਇਹਦੇ ਵਿੱਚ ਜਿਹੜੀ ਇਸ ਦੀ ਅਗਲੀ ਜਿਹੜਾ ਬਹੁਤ ਵੱਡਾ ਡਰਾਬੈਕ ਹੈ, ਬਹੁਤ ਵੱਡੀ ਜਿਹੜੀ ਹਾਨੀ ਹੈ, ਉਹ ਇਹ ਹੈ ਕਿ ਇਸ ਪਣਡੁੱਬੀ ਨੂੰ ਅੰਦਰੋਂ ਖੋਲ੍ਹਿਆ ਨਹੀਂ ਜਾ ਸਕਦਾ। ਇਹ ਬਾਹਰੋਂ ਨਟਾਂ ਦੇ ਨਾਲ ਬੰਦ ਹੈ, ਜਾਂ ਕਹਿ ਲਓ ਕਿ ਬੜੇ ਐਸੇ ਤਰੀਕੇ ਨਾਲ ਬੰਦ ਕੀਤੀ ਹੋਈ ਹੈ ਕਿ ਇਹ ਬਾਹਰੋਂ ਹੀ ਖੁੱਲ੍ਹ ਸਕਦੀ ਹੈ, ਕਿਉਂਕਿ ਇਹਨੇ ਪਾਣੀ 'ਚ ਜਾਣਾ ਤੇ ਇਸ ਕਰਕੇ ਅੰਦਰੋਂ ਖੁੱਲ੍ਹਣ ਦਾ ਤਾਂ ਕੋਈ ਜਿਹੜਾ ਉਹ ਰਾਹ ਵੀ ਨਹੀਂ ਗਾ ਕਿ ਇਹਨੂੰ ਅੰਦਰੋਂ ਖੋਲ੍ਹਿਆ ਜਾ ਸਕੇ। ਸੋ ਇਹਨੂੰ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਗਿਆ ਸੀਗਾ ਕਿ ਇਹਨੂੰ ਬਾਹਰੋਂ ਹੀ ਇਹਨੂੰ ਫੁੱਲ, ਜਦੋਂ ਇਹਦੇ 'ਚ ਪੈਸੇਂਜਰ ਬੈਠ ਜਾਂਦੇ ਆ, ਜਦੋਂ ਇਹਨੇ ਤਿਆਰ ਹੁੰਦੀ ਹੈ ਇਹ ਪਾਣੀ ਦੇ ਵਿੱਚ ਜਾਣ ਲਈ, ਤੇ ਇਹਨੂੰ ਬਾਹਰੋਂ ਨਟਾਂ ਦੇ ਨਾਲ ਇਹਦੀਆਂ ਜੋ ਵੀ ਬਾਰੀਆਂ ਨੇ, ਪ੍ਰਵੇਸ਼ ਦੁਆਰ ਨੇ ਜਾਂ ਦਾਖਲੇ ਵਾਲੇ ਜਿਹੜੇ ਦਰਵਾਜ਼ੇ ਨੇ, ਉਹਨਾਂ ਨੂੰ ਬਾਹਰੋਂ ਨਟਾਂ ਦੇ ਨਾਲ ਬੰਦ ਕੀਤਾ ਜਾਂਦਾ ਹੈ। ਹੁਣ ਇਹਦੇ ਉੱਤੇ ਇਹ ਵੀ ਖੇਦ ਜਤਾਇਆ ਜਾ ਰਿਹਾ ਕਿ ਜਿਨ੍ਹਾਂ ਬੰਦਿਆਂ ਕੋਲ ਆਕਸੀਜਨ ਹੈ, ਉਹਨਾਂ ਨੇ ਹੱਥ ਪੈਰ ਤਾਂ ਬਹੁਤ ਮਾਰੇ ਹੋਣੇ ਜਦੋਂ ਉਹਨਾਂ ਦਾ ਮਤਲਬ ਸੰਪਰਕ ਟੁੱਟ ਗਿਆ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਜਾ ਕਿੱਧਰ ਰਹੇ ਹਾਂ ਸਮੁੰਦਰ ਦੇ ਵਿੱਚ, ਪਰ ਕਿਉਂਕਿ ਅੰਦਰੋਂ ਕੁਛ ਕੀਤਾ ਨਹੀਂ ਜਾ ਸਕਦਾ। ਸੋ ਟਾਈਟੈਨਿਕ ਜਹਾਜ਼ ਦਾ ਜਿਹੜਾ ਮਲਬਾ ਉਹ ਅਟਲਾਂਟਿਕ ਓਸ਼ਨ ਦੇ ਵਿੱਚ ਮੌਜੂਦ, ਆਪਾਂ ਸਾਰੇ ਜਾਣਦੇ ਹੀ ਹਾਂ, ਤੇ ਇਹ ਨਿਊ ਫਾਊਂਡਲੈਂਡ ਦੇ ਸੇਂਟ ਜੋਨਸ ਤੋਂ 700 ਕਿਲੋਮੀਟਰ ਦੂਰ ਹੈ। ਇਹ ਜੇ ਮਾਪਿਆ ਜਾਵੇ ਤਾਂ ਮਹਾਸਾਗਰ ਦੇ ਵਿੱਚ 3800 ਮੀਟਰ ਦੀ ਡੂੰਘਾਈ ਤੇ ਹੈ, ਤਕਰੀਬਨ 3.8 ਕਿਲੋਮੀਟਰ ਬਣਦੇ ਜੇ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਕਨਵਰਟ ਕਰਕੇ ਕਿਲੋਮੀਟਰਾਂ ਦੇ ਵਿੱਚ, ਕਿਉਂਕਿ 1 ਕਿਲੋਮੀਟਰ ਦੇ ਵਿੱਚ 1000 ਮੀਟਰ ਗਿਣੇ ਜਾਂਦੇ ਨੇ, ਤਾਂ 3.8 ਕਿਲੋਮੀਟਰ ਯਾਨੀ ਕਿ 3.25 ਕਿਲੋਮੀਟਰ ਡੂੰਘਾਈ ਤੇ ਹੈ। ਤੇ ਇਹ ਸ਼ੁਰੂ ਵੀ ਜਿਹੜਾ ਇਹ ਜਿਹੜੀ ਕਿਸ਼ਤੀ ਹੈ ਪਣਡੁੱਬੀ ਹੈ, ਇਹਦਾ ਸਫ਼ਰ ਕੈਨੇਡਾ ਤੋਂ ਸ਼ੁਰੂ ਹੁੰਦਾ ਤੇ 2 ਘੰਟੇ ਲੱਗਦੇ ਆ ਇਹਨੂੰ ਮਲਬੇ ਕੋਲੇ ਜਾਣ ਲਈ। ਹੁਣ ਜਿਹੜੇ ਇਹਨੂੰ ਇਸ ਪੂਰੇ ਹਾਦਸੇ ਨੂੰ ਕੈਲਕੂਲੇਟ ਕਰ ਰਿਹਾ ਜਾਂ ਵੇਖ ਰਹੇ ਆ, ਉਹ ਕਹਿੰਦੇ ਕਿ ਜੇ 2 ਘੰਟੇ ਲੱਗਦੇ ਆ ਤਾਂ ਇਹਦਾ ਮਤਲਬ 1 ਘੰਟੇ 45 ਮਿੰਟ ਬਾਅਦ ਇਹ ਰਡਾਰ ਤੋਂ ਗਾਇਬ ਹੋਈ ਹੈ। ਤਾਂ ਉਹ ਜਿਹੜੀਆਂ ਉਮੀਦਾਂ ਕਹਿ ਲਓ ਜਾਂ ਜਿਹੜੀ ਮੈਥਮੈਟਿਕਸ ਜਿਹੜੀ ਕੈਲਕੂਲੇਸ਼ਨ ਕੀਤੀ ਜਾ ਰਹੀ ਹੈ, ਉਹ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬਚਾਅ ਕਾਰਜ ਆ ਉਹ ਜਿਹੜਾ ਟਾਈਟੈਨਿਕ ਜਹਾਜ਼ ਹੈ ਉਹਦੇ ਮਲਬੇ ਦੇ ਕੋਲ ਹੀ ਕੀਤੇ ਜਾਣ, ਤਾਂ ਜੋ ਇਹ ਮਲਬੇ ਦੇ ਕੋਲੇ ਜਿਹੜੀ ਲਾਪਤਾ ਹੋਈ ਹੈ ਉਹਦੇ ਆਲੇ ਦੁਆਲੇ ਉਹਨੂੰ ਲੱਭਿਆ ਜਾ ਸਕੇ। ਪਰ ਇਹਦੇ ਨਾਲ ਇੱਕ ਥਿਊਰੀ ਹੋਰ ਦਿੱਤੀ ਜਾ ਰਹੀ ਹੈ, ਉਹ ਥਿਊਰੀ ਇਹ ਹੈ ਕਿ ਜੇਕਰ ਉਹ ਮਲਬੇ ਕੋਲੇ ਲੱਭੀ ਜਾਊਗੀ ਤਾਂ ਹੋ ਸਕਦਾ ਹੈ ਕਿ ਉਹਨਾਂ ਕੋਲੇ ਇੰਜਨ ਦੇ ਵਿੱਚ ਇੰਜਨ ਮੌਜੂਦ ਸੀਗਾ, ਸਾਰਾ ਕੁਛ ਮੌਜੂਦ ਸੀ, ਉਹ ਕਿਹੜਾ ਉੱਥੇ ਖੜੇ ਹੋਣੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਮੈਥਮੈਟਿਕਸ ਕੈਲਕੂਲੇਸ਼ਨਸ ਜਿਹੜੀਆਂ ਉਹਨੇ ਚੱਲ ਰਹੀਆਂ ਨੇ, ਪਰ ਜਿਹੜੀਆਂ ਆਵਾਜ਼ਾਂ ਸੁਣੀਆਂ ਗਈਆਂ ਸੀ ਉਹਨਾਂ ਨੇ ਕੁਝ ਉਮੀਦ ਜਗਾਈ ਸੀਗੀ, ਪਰ ਇਹਨਾਂ ਉਮੀਦਾਂ ਨੂੰ ਬੂਰ ਹੈ ਜਿਹੜਾ ਉਹ ਨਹੀਂ ਪੈ ਸਕਿਆ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਟੂਰ ਜਾਂਦੇ ਆ ਟਾਈਟੈਨਿਕ ਦਾ
ਜੋ ਮਲਬਾ ਦੇ ਵਿੱਚ। ਰੈਕੇਜ ਆ ਜੋ 1912 ਦੇ ਵਿੱਚ ਕ੍ਰੈਸ਼ ਹੋਇਆ ਸੀ, ਉਹਨੂੰ ਦੇਖਣ ਦੇ ਲਈ। ਇਹਦੇ ਵਿੱਚ 5 ਜਾਣੇ ਸੀਗੇ ਇਸ ਟਾਈਮ ਦੇ ਉੱਤੇ। ਇੱਕ ਫਾਦਰ ਸਨ ਵੀ ਆ, ਤੇ 3 ਜਾਣੇ ਹੋਰ ਹੈਗੇ ਆ। ਬ੍ਰਿਟਿਸ਼ US ਤੇ ਕੈਨੇਡੀਅਨ ਏਜੰਸੀਜ਼ ਇਹਨੂੰ ਨੈਵੀਗੇਟ ਕਰ ਰਹੀਆਂ ਹੈਗੀਆਂ। ਜਿਹੜਾ ਟਾਈਟੈਨਿਕ ਸ਼ਿਪ ਆ ਉਹ ਜਿਸ ਟਾਈਮ ਦੇ ਉੱਤੇ ਕ੍ਰੈਸ਼ ਹੋਇਆ ਸੀ, ਲਾਰਜੈਸਟ ਸ਼ਿਪ ਸੀ ਉਸ ਟਾਈਮ ਦਾ। ਉਹਨੇ ਆਈਸਬਰਗ ਨੂੰ ਹਿੱਟ ਕੀਤਾ ਸੀ, ਤੇ 1912 ਦੇ ਵਿੱਚ ਇਹ ਕ੍ਰੈਸ਼ ਹੋਇਆ ਸੀ। 2200 ਦੇ ਕਰੀਬ ਪੈਸੇਂਜਰ ਉਹਦੇ ਉੱਤੇ ਸੀਗੇ ਤੇ 1500 ਜਾਣਿਆਂ ਦੀ ਮੌਤ ਹੋ ਗਈ ਸੀ। ਤੇ 1985 ਦੇ ਵਿੱਚ ਉਹਨੂੰ ਲੱਭਿਆ ਗਿਆ ਸੀ ਦੁਬਾਰਾ ਕਿ ਜੀ ਓਸ਼ਨ ਗੇਟ ਐਕਸਪੀਡੀਸ਼ਨਸ $2.5 ਲੱਖ ਦੇ ਕਰੀਬ ਚਾਰਜ ਕਰਦੀ ਆ ਪਰ ਪਰਸਨ। 8 ਦਿਨਾਂ ਦਾ ਇਹ ਐਕਸਪੀਡੀਸ਼ਨ ਹੁੰਦਾ ਹੈਗਾ ਆ, ਜੋ ਲੋਕ ਇਹ 5 ਜਾਣੇ ਗਏ ਆ ਉਹਦੇ ਵਿੱਚ। ਜੀ 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 ਜੀ, ਸੋ ਇਹਦੇ ਵਿੱਚ ਇਹ ਵੀ ਦੱਸਦੇ ਜਾਈਏ ਵੀ ਜੋ 5 ਜਾਣੇ ਇਸ ਜੋ ਸਬ ਦੇ ਵਿੱਚ ਗਏ ਹੈਗੇ ਆ, ਉਹਨਾਂ 'ਚ ਇੱਕ ਹਮੀਸ਼ ਹਾਰਡਿੰਗ 58 ਸਾਲਾਂ ਦਾ ਬਿਜ਼ਨਸਮੈਨ ਆ। ਜੀ ਬ੍ਰਿਟਿਸ਼ ਪਾਕਿਸਤਾਨੀ ਬਿਜ਼ਨਸਮੈਨ ਸ਼ਹਿਜ਼ਾਦਾ ਦਾਊਦ 48 ਸਾਲਾਂ ਦਾ, ਤੇ ਉਹਦਾ ਮੁੰਡਾ ਸੁਲੇਮਾਨ 18 ਸਾਲਾਂ ਦਾ। ਫ੍ਰੈਂਚ ਐਕਸਪਲੋਰਰ ਪੌਲ ਹੈਨਰੀ 70 ਸਾਲਾਂ ਦਾ, ਤੇ ਸਟਾਕਟਨ ਰਸ਼ 61 ਸਾਲਾਂ ਦੇ ਉਸ ਦੇ ਵਿੱਚ ਹੈਗੇ ਆ। ਸੋ ਕੋਸ਼ਿਸ਼ ਪੂਰੀ ਆ, ਕਹਿੰਦੇ ਪਈ ਉਹਨਾਂ ਕੋਲ ਹੁਣ ਹਜੇ ਇੱਕੋ ਦਿਨ ਬਚਿਆ ਹੈਗਾ। ਜੇ ਇਹਦੇ ਵਿੱਚ ਲੱਭ ਜਾਂਦੇ ਆ ਤੇ ਨਹੀਂ, ਉਹਨਾਂ ਦੀ ਜਿਸ ਤੁਸੀਂ ਦੱਸਿਆ ਸੀ ਵੀ 96 ਘੰਟਿਆਂ ਜੀ ਦੀ ਜੀ ਉਹਨਾਂ ਆਕਸੀਜਨ। ਕੋਲ ਆਕਸੀਜਨ ਆ, ਉਹ ਆਕਸੀਜਨ ਖਤਮ ਹੋ ਜਾਣੀ ਆ ਤੇ ਫੇਰ ਬਹੁਤ ਔਖਾ ਹੋਊਗਾ। ਜੀ ਤੇ ਅਗਲੀ ਖਬਰ ਵੱਲ ਚਲੀਏ। ਇਜ਼ਰਾਈਲ ਤੇ ਪੈਲਸਤੀਨੀਅਨ ਦੇ ਵਿੱਚ ਇੱਕ ਵਾਰੀ ਫੇਰ ਬਹੁਤ ਜਿਹੜਾ ਜੰਗ ਵਾਲਾ ਮਾਹੌਲ ਆ ਉਹ ਬਣਿਆ ਹੋਇਆ ਆ। ਪਿਛਲੇ ਦਿਨਾਂ ਦੇ ਵਿੱਚ ਹਮਾਸ ਵਾਲਿਆਂ ਨੇ ਗੋਲੀਆਂ ਦੇ ਨਾਲ ਜੋ ਮਾਰ ਦਿੱਤੇ ਸੀ 4 ਦੇ ਕਰੀਬ ਇਜ਼ਰਾਈਲੀ, ਤੇ ਉਹ ਤੋਂ ਬਾਅਦ ਇਜ਼ਰਾਈਲ ਦਾ ਇੱਕ ਬਾਰਡਰ ਦੇ ਉੱਤੇ ਟਾਊਨ ਆ ਜੋ ਉਹਨਾਂ ਨੇ ਆਪਣੇ ਕਬਜ਼ੇ 'ਚ ਕੀਤਾ ਹੈ ਪੈਲਸਤੀਨੀਅਨ ਤੋਂ। ਉੱਥੇ ਦੇ ਲੋਕਾਂ ਨੇ ਇਕੱਠੇ ਹੋ ਕੇ ਪੈਲਸਤੀਨੀਅਨ ਇੱਕ ਪਿੰਡ ਦੇ ਵਿੱਚ ਜਾ ਕੇ ਉੱਥੇ ਅੱਗਾਂ ਲਾ ਦਿੱਤੀਆਂ। ਜੀ ਤਰਮੂਸ ਆਇਆ ਕਰਕੇ ਇਹ ਪਿੰਡ ਦਾ ਨਾਮ ਆ। ਉੱਥੇ 4 ਸੈਟਲਰਸ ਜਿਹੜੇ ਇਜ਼ਰਾਈਲ ਦੇ ਉਹ ਮਾਰੇ ਗਏ ਸੀ। ਉਹਨਾਂ ਦੇ ਰਿਟੈਲੀਏਸ਼ਨ ਦੇ ਵਿੱਚ ਵੱਡੀ ਗਿਣਤੀ 'ਚ ਇਜ਼ਰਾਈਲੀ ਇਕੱਠੇ ਹੋ ਕੇ ਉਹਨਾਂ ਨੇ ਸਾਰੀਆਂ ਕਾਰਾਂ ਉਹਨਾਂ ਦੀਆਂ ਇਸ ਟਾਊਨ ਦੇ ਵਿੱਚ ਅੱਗ ਲਾਤੀਆਂ, ਤੇ 12 ਤੋਂ ਵੱਧ ਲੋਕ ਉਹ ਫੱਟੜ ਵੀ ਹੋਏ ਆ। ਘਰਾਂ ਨੂੰ ਵੀ ਅੱਗ ਲਾਈ ਹੈਗੀ ਆ। ਇੱਕ ਬੰਦੇ ਦੀ ਮੌਤ ਵੀ ਹੋਈ ਆ। ਪੈਲਸਤੀਨੀਅਨ ਮਿਨਿਸਟਰੀ ਆਫ ਹੈਲਥ ਉਹਨਾਂ ਨੇ ਇਹ ਦੱਸਿਆ ਵੀ ਉਮਾਰ ਕਿਟਿਨ 27 ਸਾਲਾਂ ਦੇ ਨਾਮ ਦਾ ਬੰਦਾ ਆ, ਉਸ ਦੀ ਮੌਤ ਵੀ ਹੋ ਗਈ ਹੈਗੀ ਆ। ਕਹਿੰਦੇ ਵੀ ਇਜ਼ਰਾਈਲ ਦੀ ਆਰਮੀ ਉੱਥੇ ਖੜੀ ਰਹੀ, ਉਹਨਾਂ ਨੇ ਕੁਛ ਨਹੀਂ ਕੀਤਾ, ਕੁਛ ਨਹੀਂ, ਕਿਸੇ ਨੂੰ ਰੋਕਿਆ ਨਹੀਂ ਹੈਗਾ। ਤੇ ਪੂਰੀ ਤਰ੍ਹਾਂ ਇਜ਼ਰਾਈਲ ਵਾਲਿਆਂ ਨੇ ਹਮਲਾ ਕਰ ਦਿੱਤਾ ਪਿੰਡ ਦੇ ਉੱਤੇ। 50 ਕਾਰਾਂ ਉਹਨਾਂ ਦੀਆਂ ਸਾੜਤੀਆਂ, 15 ਘਰ ਅੱਗ ਦੇ ਨਾਲ ਤਬਾਹ ਕਰ ਦਿੱਤੇ ਹੈਗੇ ਆ। ਤੇ ਰਾਤ ਵਾਲੇ ਸਮੇਂ ਦੇ ਉੱਤੇ ਜਿਹੜਾ ਆ ਇੱਥੇ ਅਟੈਕ ਕੀਤਾ ਗਿਆ ਆ। ਤੇ ਹੁਣ ਪੈਲਸਤੀਨੀਅਨ ਵੀ US ਗਵਰਨਮੈਂਟ ਨੂੰ ਵੀ ਕਹਿ ਰਹੇ ਆ ਵੀ ਇਹਦੇ ਵਿੱਚ ਇਨਵੋਲਵ ਹੋ ਕੇ ਇਸ ਨੂੰ ਜੋ ਆ ਸ਼ਾਂਤ ਕਰਨਾ ਚਾਹੀਦਾ ਹੈਗਾ। ਤੇ ਮਾਹੌਲ ਇੱਕ ਵਾਰੀ ਫੇਰ ਪੈਲਸਤੀਨੀਅਨ ਤੇ ਇਜ਼ਰਾਈਲ ਦੇ ਵਿੱਚ ਕਾਫੀ ਜ਼ਿਆਦਾ ਲੜਾਈ ਨੂੰ ਲੈ ਕੇ ਗਰਮਾਇਆ ਹੋਇਆ ਹੈ। ਜੀ ਅਗਲੀ ਖਬਰ ਜਿਹੜੀ ਆ ਉਹ ਹੌਂਡਰੂਸ ਤੋਂ ਆ। ਹੌਂਡਰੂਸ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਹਿੰਸਕ ਝੜਪ ਹੋਈ ਹੈ, ਤੇ ਇਹ ਝੜਪ ਇੰਨੀ ਕੁ ਭਿਆਨਕ ਸੀਗੀ ਕਿ ਇਸ ਝੜਪ ਦੇ ਵਿੱਚ ਘੱਟੋ ਘੱਟ 41 ਜਿਹੜੀਆਂ ਔਰਤਾਂ ਸੀਗੀਆਂ, ਜਿਹੜੀਆਂ ਇਸ ਜੇਲ੍ਹ ਦੇ ਵਿੱਚ ਸੀਗੀਆਂ, ਉਹ ਮਾਰੀਆਂ ਗਈਆਂ ਨੇ। ਇੱਥੇ ਦੱਸਿਆ ਜਾ ਰਿਹਾ ਕਿ ਆਪਸ ਦੇ ਵਿੱਚ ਅਧਿਕਾਰੀਆਂ ਤੇ ਜਿਹੜੇ ਕੈਦੀ ਆ ਉਹਨਾਂ ਦੇ ਵਿਚਾਲੇ ਝੜਪਾਂ ਹੋਈਆਂ ਸੀਗੀਆਂ, ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕੁਛ ਜਿਹੜੇ ਵਿਕਟਮਸ ਨੇ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਸੀ, ਤੇ ਕੁਛ ਦੇ ਗੋਲੀਆਂ ਵੱਜੀਆਂ ਨੇ। ਅਥਾਰਟੀਜ਼ ਇਹ ਕਹਿ ਰਹੀਆਂ ਨੇ ਕਿ ਰਾਇਟ ਆ ਜਿਹੜੇ ਇਹ ਕੌਨਫਲਿਕਟ ਭੜਕਿਆ, ਜਿਹੜਾ ਇਹ ਹਿੰਸਕ ਝੜਪ ਹੋਈ ਹੈ, ਉਹਦਾ ਕਾਰਨ ਇਹ ਹੈ ਕਿ ਗਵਰਨਮੈਂਟ ਜਿਹੜਾ ਉਹਦੇ ਵਿੱਚ ਏਜੰਸੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ। ਖਾਸ ਕਰਕੇ ਜਿਹੜੀਆਂ ਅੰਦਰ ਕੈਦੀਆਂ ਨੂੰ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਮਾਮਲੇ ਦੇ ਵਿੱਚ। ਇਹਨਾਂ ਗੱਲਾਂ ਨੂੰ ਹੀ ਲੈ ਕੇ ਜਿਹੜੇ ਪ੍ਰਿਜ਼ਨਰ ਸੀਗੇ ਉਹਨਾਂ ਨੇ ਸਟ੍ਰਾਈਕ ਕੀਤੀ ਜਾਂ ਉਹਨਾਂ ਨੇ ਅਰੈਸਟ ਕੀਤਾ। ਅਰੈਸਟ ਕਰਨ ਤੋਂ ਬਾਅਦ ਇਹ ਜਿਹੜੀ ਝੜਪ ਆ ਉਹ ਹਿੰਸਕ ਝੜਪ ਦੇ ਵਿੱਚ ਬਦਲ ਗਈ, ਤੇ ਉਸ ਤੋਂ ਬਾਅਦ 40 ਜਿਹੜੀਆਂ ਔਰਤਾਂ ਨੇ, ਕੈਦੀ ਔਰਤਾਂ ਨੇ, ਉਹਨਾਂ ਦੀ ਮੌਤ ਹੋ ਗਈ ਹੈ। ਅੱਗ ਲੱਗ ਗਈ ਹੈ ਪੂਰੀ ਜੇਲ੍ਹ ਦੇ ਵਿੱਚ। ਕਈ ਤਾਂ ਜਿਉਂਦੀਆਂ ਇਹਦੇ ਵਿੱਚ ਸੜ ਗਈਆਂ, ਤੇ ਕਈਆਂ ਦੇ ਗੋਲੀਆਂ ਵੀ ਵੱਜੀਆਂ ਨੇ। ਜੀ ਜੀ, ਅਗਲੀ ਖਬਰ ਵਿੱਚ ਚਲੀਏ ਤੇ USA ਦੇ ਵਿੱਚ ਮੈਥ ਤੇ ਸਾਇੰਸ ਨੂੰ ਲੈ ਕੇ ਜੋ ਬੱਚਿਆਂ ਦੇ ਹੁਣ
ਇੱਕ ਸਕੋਰ ਆਏ ਆ, ਸਰਵੇ ਕੀਤਾ ਗਿਆ ਸੀ, ਉਹ ਬਹੁਤ ਹੀ ਮਾੜੇ ਆਏ ਹੈਗੇ ਆ। ਮਿਡਲ ਸਕੂਲਰਸ ਦੀ ਰੀਡਿੰਗ ਤੇ ਮੈਥ ਦੇ ਸਕੋਰ ਹੋਰ ਵੀ ਜੋ ਆ ਬਹੁਤ ਥੱਲੇ ਚਲੇ ਗਏ ਹੈਗੇ। ਨੈਸ਼ਨਲ ਰਿਪੋਰਟ ਕਾਰਡ ਇਹਨਾਂ ਦੀ ਫਾਈਂਡਿੰਗ ਦੇ ਮੁਤਾਬਿਕ ਇਹ ਨੈਸ਼ਨਲ ਅਸੈਸਮੈਂਟ ਟੈਸਟ ਲੈਂਦੇ ਆ 13 ਸਾਲਾਂ ਦੇ ਓਲਡ ਜੋ ਬੱਚੇ ਹੁੰਦੇ ਹੈਗੇ ਆ, ਉਹਨਾਂ ਦਾ ਮੈਥ ਦਾ ਤੇ ਸਾਇੰਸ ਦਾ। ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਸਟੈਟਿਸਟਿਕਸ ਜੋ ਬ੍ਰਾਂਚ ਹੈਗੀ ਆ ਐਜੂਕੇਸ਼ਨ ਡਿਪਾਰਟਮੈਂਟ ਦੀ, ਜੀ ਉਹਨਾਂ ਨੇ ਬੜੇ ਹੀ ਹੈਰਾਨੀਜਨਕ ਜੋ ਨਤੀਜੇ ਆ ਉਹ ਦਿੱਤੇ ਆ। ਕਹਿੰਦੇ ਵੀ ਐਵਰੇਜ ਮੈਥ ਸਕੋਰ 13 ਸਾਲਾਂ ਦੇ ਜੋ ਬੱਚੇ ਆ ਉਹ 9 ਪੁਆਇੰਟ ਉਹਨਾਂ ਦਾ ਘਟਿਆ ਹੈਗਾ 2019 ਤੋਂ 20 ਤੇ 2022 ਤੋਂ ਲੈ ਕੇ 23 ਦੇ ਸਕੂਲ ਈਅਰ ਦੇ ਵਿੱਚ। ਜੀ ਇਸੇ ਤਰ੍ਹਾਂ ਐਵਰੇਜ ਰੀਡਿੰਗ ਦਾ ਸਕੋਰ ਜੋ 13 ਸਾਲਾਂ ਦੇ ਬੱਚੇ ਆ ਉਹ 4 ਪੁਆਇੰਟ ਘਟ ਗਿਆ ਹੈਗਾ 2019 ਤੇ 2020 ਦੇ ਵਿੱਚ ਤੇ 2022 ਤੋਂ ਲੈ ਕੇ 2023 ਦੇ ਵਿੱਚ। 8700 ਦੇ ਕਰੀਬ ਜੋ ਸਟੂਡੈਂਟਸ ਆ ਉਹਨਾਂ ਨੇ ਇਹ ਅਸੈਸਮੈਂਟ ਦਾ ਟੈਸਟ ਲਿਆ ਸੀ। ਜੀ 460 ਸਕੂਲ ਪੂਰੇ ਮੁਲਕ ਦੇ ਵਿੱਚੋਂ USA ਦੇ ਵਿੱਚੋਂ ਚੁਣੇ ਗਏ ਸੀ। ਇਹ ਲੋਐਸਟ ਪਰਫਾਰਮਿੰਗ ਸਟੂਡੈਂਟਸ ਹੈਗੇ ਆ ਜੇ ਦੇਖਿਆ ਜਾਵੇ 1970 ਤੋਂ ਲੈ ਕੇ ਹੁਣ ਤੱਕ। 1970 ਦੇ ਵਿੱਚ ਅਸੈਸਮੈਂਟ ਇਹ ਸ਼ੁਰੂ ਕੀਤੀ ਗਈ ਸੀ। ਸਭ ਤੋਂ ਮਾੜੀ ਗੱਲ ਇਹ ਆ ਵੀ ਆਪਾਂ ਦੇਖਦੇ ਹਾਂ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਜੋ ਇੰਡੀਆ ਦੇ ਲੋਕ ਹੈਗੇ ਆ ਉਹ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਮੈਥ ਸਾਇੰਸ 'ਚ ਬਹੁਤ ਫੋਕਸ ਕਰਦੇ ਹੈਗੇ, ਪਰ ਪੰਜਾਬੀ ਜੋ ਆ ਉਹ ਬਹੁਤ ਵਾਰ ਧਿਆਨ ਨਹੀਂ ਕਰਦੇ ਹੈਗੇ ਕਿਉਂਕਿ ਆਪਾਂ ਜਿਸ ਮੁਲਕ ਤੋਂ ਆਏ ਆ ਉੱਥੇ ਮੈਥ ਸਾਇੰਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਆ। ਜੀ ਇੱਥੇ ਜਿਹੜਾ ਆ ਹੁਣ ਤੁਹਾਨੂੰ ਜੇ ਮੈਂ ਦੱਸਦਾ ਜਾਵਾਂ ਤਾਂ ਤੁਸੀਂ ਬਹੁਤ ਹੈਰਾਨ ਹੋਵੋਗੇ। ਅਲਜਬਰਾ ਜਿਹੜਾ ਹੁੰਦਾ ਬੱਚਿਆਂ ਦਾ ਹਾਂਜੀ ਹਾਈ ਸਕੂਲ ਦੇ ਵਿੱਚ, ਕਹਿੰਦੇ ਪਈ ਮਿਡਲ ਸਕੂਲ ਤੇ ਹਾਈ ਸਕੂਲ ਦੇ ਵਿੱਚ 34% ਜੋ ਬੱਚੇ ਆ ਉਹਨਾਂ ਨੇ ਅਲਜਬਰਾ ਡ੍ਰੌਪ ਕਰ ਦਿੱਤਾ ਹੈਗਾ। ਇਹ ਤੇ 2012 ਤੋਂ ਲੈ ਕੇ ਤੇ 2023 ਤਾਈਂ ਪਹਿਲਾਂ 34% ਸੀ, ਹੁਣ ਸਿਰਫ 24% ਜਿਹੜੇ ਬੱਚੇ ਆ ਉਹਨਾਂ ਨੇ ਉਹ ਡ੍ਰੌਪ ਕੀਤਾ। ਸੋ ਅਲਜਬਰਾ ਲੈ ਕੇ ਰਾਜੀ ਨਹੀਂ ਹੈਗੇ। ਅਲਜਬਰਾ ਮੈਥ ਜੋ ਵੀ ਆਪਾਂ ਕਹਿ ਸਕਦੇ ਹੈਗੇ ਆ। ਸਟੂਡੈਂਟਸ ਦੀਆਂ ਜੋ ਬੇਸਿਕ ਸਕਿੱਲਸ ਆ ਉਹ ਵੀ ਬਹੁਤ ਜ਼ਿਆਦਾ ਡਿਸਟਰਬਡ ਹੋਈਆਂ ਆ ਕਰੋਨਾ ਵਾਇਰਸ ਦੇ ਦੌਰਾਨ ਕਿਉਂਕਿ ਸਕੂਲਾਂ ਦੇ ਵਿੱਚ ਗਏ ਨਹੀਂ ਬੱਚੇ ਤੇ ਆਨਲਾਈਨ ਕਲਾਸਿਸ ਸੀਗੀਆਂ। ਆਨਲਾਈਨ ਕਲਾਸਿਸ ਤੇ ਆਪਾਂ ਦੇਖ ਹੀ ਸਕਦੇ ਵੀ ਕਿੰਨਾ ਕੁ ਜੋ ਫੋਕਸ ਆ ਉਹ ਕਰ ਸਕਦੇ ਹੈਗੇ ਆ। ਕੱਲਾ ਮੈਥ ਸਾਇੰਸ ਅਲਜਬਰਾ ਨਹੀਂ ਹੈ। ਜੇ US ਹਿਸਟਰੀ ਸਕੋਰ ਦੀ ਵੀ ਗੱਲ ਕਰੀਏ, ਹਿਸਟਰੀ ਦੇ ਵਿੱਚ ਵੀ ਜੋ ਮਿਡਲ ਸਕੂਲਰਸ ਆ ਉਹ ਉਹਨਾਂ ਦੇ ਜੋ ਸਕੋਰ ਆ ਉਹ ਡ੍ਰੌਪ ਕਰ ਰਹੇ, ਉਹ ਵੀ ਲੋਐਸਟ ਲੈਵਲ ਦੇ ਉੱਤੇ ਆ। ਸੋ ਜੇ ਦੇਖਿਆ ਜਾਵੇ USA ਦੇ ਵਿੱਚ ਜੋ ਹਾਈ ਸਕੂਲਰ ਜਾਂ ਮਿਡਲ ਸਕੂਲਰ ਬੱਚਿਆਂ ਦਾ ਜਿਹੜਾ ਸਟੈਂਡਰਡ ਆ ਉਹ ਬਹੁਤ ਡਾਊਨ ਹੁੰਦਾ ਜਾ ਰਿਹਾ। ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਅਮਰੀਕਨ ਦਾ ਜੋ ਹਾਇਰ ਐਜੂਕੇਸ਼ਨ ਆ ਉਹ ਗ੍ਰੈਜੂਏਟ ਲੈਵਲ ਦਾ PhD ਲੈਵਲ ਦਾ ਜਾਂ ਉਹ ਸਭ ਤੋਂ ਬੈਸਟ ਆ। ਪਰ ਸਕੂਲਾਂ ਦਾ ਜੋ ਰਿਜ਼ਲਟਸ ਆਏ ਆ ਉਹ ਮੈਂ ਤੁਹਾਨੂੰ ਦੱਸੇ ਆ। ਰੀਡਿੰਗ ਤੇ ਮੈਥ ਸਕੋਰ ਜੋ ਐਲੀਮੈਂਟਰੀ ਸਕੂਲ ਸਟੂਡੈਂਟਸ ਦੇ ਆ ਉਹ ਵੀ ਡਾਊਨ ਗਏ ਹੈਗੇ ਆ। ਹਾਲਾਂਕਿ ਐਜੂਕੇਸ਼ਨ ਆਪਾਂ ਨੂੰ ਪਤਾ ਹੈ ਅਮਰੀਕਾ ਦੇ ਵਿੱਚ ਫ੍ਰੀ ਹੈਗੀ ਆ, ਈਵਨ ਦੋ ਪ੍ਰਾਈਵੇਟ ਸਕੂਲ ਵੀ ਹੈਗੇ ਆ, ਪਰ ਮੈਜੋਰਿਟੀ ਦੇ ਵਿੱਚ 95% ਬੱਚੇ ਜੋ ਆ ਉਹ ਗਵਰਨਮੈਂਟ ਸਕੂਲ 'ਚ ਜਾਂਦੇ ਆ ਤੇ ਗਵਰਨਮੈਂਟ ਸਕੂਲ ਦੀ ਫੰਡਿੰਗ ਟੀਚਰ ਸਾਰਾ ਕੁਝ ਬੈਸਟ ਹੈਗਾ। ਪਰ ਜੋ ਇਹ ਨਤੀਜੇ ਆਏ ਹੈਗੇ ਆ ਇਹ ਨੈਸ਼ਨਲ ਅਸੈਸਮੈਂਟ ਗਵਰਨਰ ਬੋਰਡ ਵੱਲੋਂ ਉਹਨਾਂ ਦੇ ਬਹੁਤ ਹੀ ਹੈਰਾਨੀਜਨਕ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਜੋ ਗਵਰਨਿੰਗ ਬੋਰਡ ਆ ਉਹਨਾਂ ਦਾ ਨੈਸ਼ਨਲ ਅਸੈਸਮੈਂਟ ਦਾ ਵੀ ਜੇ ਆਪਾਂ ਬੱਚਿਆਂ ਨੂੰ ਉਹਨਾਂ ਦੇ ਕੈਰੀਅਰ ਵੱਲ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਐਜੂਕੇਸ਼ਨ ਦੇਣੀ ਆ, ਵਧੀਆ ਕੈਰੀਅਰ ਵੱਲ ਲੈ ਕੇ ਜਾਣਾ ਤੇ ਸਾਨੂੰ ਸਾਰੇ ਹੀ ਆਪਣੇ ਲੀਡਰ ਜਿਹੜੇ ਆ ਫੈਡਰਲ ਸਟੇਟ ਕਮਿਊਨਿਟੀ ਦੇ ਆ ਉਹਨਾਂ ਨੂੰ ਅਰਜੈਂਸੀ ਦੇ ਬੇਸ ਦੇ ਉੱਤੇ ਵਰਕਆਊਟ ਕਰਨਾ ਪਊਗਾ ਤਾਂ ਕਿ ਬੱਚਿਆਂ ਦੇ ਜੋ ਇੰਟਰਸਟ ਆ ਉਹ ਮੈਥ ਸਾਇੰਸ ਵੱਲ ਵਧੇ ਤੇ ਉਹਨਾਂ ਦੇ ਜੋ ਸਕੋਰ ਆ ਉਹ ਅੱਪ ਜਾਣ। ਜੀ ਇਹ ਜਿਹੜਾ ਤੁਸੀਂ ਅਲਜਬਰੇ ਦੀ ਗੱਲ ਕੀਤੀ ਹੈ ਤੇ ਇਹਦੇ ਵਿੱਚ ਥੋੜੀ ਜਿਹੀ ਐਗਜ਼ਾਮਪਲ ਦਿੰਦੇ ਚੱਲੀਏ। ਅਲਜਬਰਾ ਉਹੀ ਹੈ ਜਿਹਦੇ ਵਿੱਚ ਆਪਾਂ ਨੂੰ 6ਵੀਂ 7ਵੀਂ 8ਵੀਂ ਦੇ ਵਿੱਚ ਪੜ੍ਹਾਇਆ ਜਾਂਦਾ ਸੀ A2 - B2 = A + B A - B ਉਹ ਵਾਲੇ ਸਵਾਲ ਨੇ ਤੇ ਉੱਥੇ ਤਾਂ ਬਥੇਰੇ ਆਪਾਂ ਡੰਡੇ ਖਾਧੇ ਤੇ ਇਹ ਅਲਜਬਰਾ ਜਿਹੜਾ ਉਹ ਮਸਟ ਹੁੰਦਾ ਸੀਗਾ ਪਾਸ ਕਰਨਾ। ਕਈ ਵਾਰੀ 8ਵੀਂ ਜਮਾਤ ਦੇ ਵਿੱਚ ਤੁਹਾਨੂੰ ਅਲਜਬਰੇ ਦੇ ਜਿਹੜੇ ਸਵਾਲ ਆਉਂਦੇ ਸੀਗੇ ਅਕਸਰ ਹੀ ਆਪਣੇ ਸਾਰਿਆਂ ਨੇ ਜਿਨ੍ਹਾਂ ਨੇ ਉੱਥੋਂ ਦੀ 8ਵੀਂ ਮਿਡਲ ਦੀ ਕੀਤੀ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਕਿਵੇਂ 25/4x2 ਤੇ ਜੇ ਉਹਦੇ ਚੋਂ -y ਸਕੇਅਰ ਤੇ ਬਟਾ 9 ਕਰਨੇ ਹੋਣ ਤਾਂ ਉਹਦਾ ਕੀ ਰਿਜ਼ਲਟ ਆਊਗਾ। ਸੋ ਇਹ ਇਸ ਤਰ੍ਹਾਂ ਦੀ ਚੀਜ਼ਾਂ ਆਪਾਂ ਅਲਜਬਰਾ ਪੜ੍ਹਦੇ ਰਹੇ ਹਾਂ
ਤੇ ਪਰ ਉੱਥੇ ਵੀ ਮੈਜੋਰਿਟੀ ਜਿਹੜੇ ਆਪਣੇ ਸਟੂਡੈਂਟ ਹੁੰਦੇ ਸੀ ਉਹ ਇਹਦੇ 'ਚ ਥੋੜ੍ਹੀ ਜਿਹੀ ਟਾਲ ਵੜਦੇ ਹੁੰਦੇ ਸੀ। ਪਰ ਫਿਰ ਵੀ ਇਹ ਚੀਜ਼ਾਂ ਜ਼ਰੂਰੀ ਨੇ, ਮੈਥਮੈਟਿਕਸ ਜਿਹੜੀਆਂ ਇਕੁਏਸ਼ਨਸ ਨੇ, ਜੋ ਤੁਸੀਂ ਉਹਨਾਂ ਨੂੰ ਛੋਟੀ ਕਲਾਸ ਦੇ ਵਿੱਚ, ਛੋਟੀ ਉਮਰ ਦੇ ਵਿੱਚ ਹੱਲ ਕਰਨਾ ਸਿੱਖ ਲੈਂਦੇ ਆ, ਫਿਰ ਜਦੋਂ ਤੁਸੀਂ ਵੱਡੇ ਕੋਰਸ ਚਾਹੇ BSc ਐਗਰੀਕਲਚਰ, ਚਾਹੇ ਇਕਨੋਮਿਕਸ ਦੀਆਂ ਕੁਛ ਕਰਦੇ ਹੋ ਜਾਂ ਮੈਥਮੈਟਿਕਸ ਦੇ ਵਿੱਚ MSc ਵਗੈਰਾ ਕਰਦੇ ਹੋ, ਤਾਂ ਉਦੋਂ ਤੁਹਾਡੀ ਉਹ ਚੀਜ਼ਾਂ ਸਹਾਈ ਸਿੱਧ ਹੁੰਦੀਆਂ ਨੇ। ਸੋ ਹਰਜੋਤ ਸਿੰਘ ਜੀ, ਵੇਲਾ ਹੋ ਚੱਲਿਆ ਇਸ ਪ੍ਰੋਗਰਾਮ ਦੇ ਵਿੱਚ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਜੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਾਰ ਪਿਛਲੇ ਦਿਨੀ ਖਾਰਕਿਵ ਜਿਹੜਾ ਡੈਮ ਆ ਉਹ ਟੁੱਟਿਆ ਸੀਗਾ, ਤੇ ਉਸ ਨੂੰ ਲੈ ਕੇ ਰੂਸ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਹੁਣ ਪਾਣੀ ਭਰਿਆ, ਤੇ ਮਾਫ਼ ਕਰਨਾ, ਇਜ਼ਰਾਈਲ ਨਹੀਂ, ਜਿਹੜਾ ਯੂਕਰੇਨ ਦੇ ਇਲਾਕੇ ਆ ਉਹਨਾਂ ਦੇ ਵਿੱਚ ਜੋ ਡੈਮੇਜ ਹੋਇਆ, ਜੋ ਨੁਕਸਾਨ ਹੋਇਆ, ਉਹਦੇ ਬਾਰੇ ਚਰਚਾ ਜਿਹੜੀ ਹੈ ਜ਼ਰੂਰ ਕਰਾਂਗੇ। ਐਲਨ ਮਸਕ ਦੀ ਇੱਕ ਟਿੱਪਣੀ ਆਈ ਹੈ, ਖਾਸ ਕਰਕੇ ਜੈਕ ਡੋਰਸੀ ਦੇ ਬਿਆਨ ਤੋਂ ਬਾਅਦ, ਉਹਦੇ ਤੇ ਚਰਚਾ ਜਿਹੜੀ ਹੈ ਉਹ ਜ਼ਰੂਰ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਸੋ ਹੁਣ ਕੁਝ ਖਬਰਾਂ ਆਪਾਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅੱਜ ਕੱਲ੍ਹ ਅਮਰੀਕਾ ਆਏ ਹੋਏ ਆ, ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਵਿਰੋਧ ਵੀ ਹੋ ਰਿਹਾ, ਸਵਾਗਤ ਵੀ ਬਹੁਤ ਹੋ ਰਿਹਾ। ਅੱਜ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੋ ਆ ਯੂਨਾਈਟਿਡ ਨੇਸ਼ਨ ਦੇ ਵਿੱਚ ਪਹੁੰਚੇ ਤੇ ਉੱਥੇ ਉਹਨੇ ਯੋਗਾ ਡੇ ਦੀ ਸੈਲੀਬ੍ਰੇਸ਼ਨ ਕੀਤੀ ਹੈਗੀ ਆ। ਉਹ ਤੋਂ ਬਾਅਦ ਉਹ ਵਾਸ਼ਿੰਗਟਨ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਉਹਨਾਂ ਦੇ ਨਾਲ ਮਿਲਣਗੇ। ਸੋ ਬਹੁਤ ਸਾਰੇ ਜੋ ਅਮਰੀਕਾ ਦੇ ਨਿਊਜ਼ਪੇਪਰਸ ਆ ਉਹਨਾਂ ਨੇ ਕ੍ਰਿਟੀਸਾਈਜ਼ ਵੀ ਬਹੁਤ ਕੀਤਾ ਹੈਗਾ ਜੀ। ਅਟਲਾਂਟਿਕ ਨਿਊਜ਼ਪੇਪਰ ਆ, ਉਹਨਾਂ ਨੇ ਇਹ ਕਿਹਾ ਆ ਵੀ ਇੰਡੀਅਨ ਡੀਸੈਂਟਸ ਹੈਵ ਹੈਡ ਇਟ ਵਿਦ ਅਮਰੀਕਾ ਪ੍ਰੇਜ਼ਿੰਗ ਮੋਦੀ। ਸੋ ਕਹਿੰਦੇ ਵੀ ਇੱਕ ਪਾਸੇ ਤਾਂ ਜਿੱਦਾਂ ਆਪਾਂ ਪਹਿਲੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜੋ ਅੱਜ ਆਪਣੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਸਟੇਟਮੈਂਟ ਆਈ ਸੀ ਵੀ ਇੱਕ ਤਾਂ ਚਾਈਨਾ ਦਾ ਡਿਕਟੇਟਰ ਆ, ਆਥੋਰੀਟੇਰੀਅਨ ਹੈਗਾ ਆ, ਤੇ ਦੂਜੇ ਪਾਸੇ ਉਹ ਮੋਦੀ ਦੀ ਜਿਹੜੀ ਆ ਇੰਨੀ ਜ਼ਿਆਦਾ ਸਵਾਗਤ ਕਿਉਂ ਕਰ ਰਹੇ ਹੈਗੇ ਆ। ਇੱਕ ਟਾਈਮ ਦੇ ਉੱਤੇ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਨੂੰ USA ਦੇ ਵਿੱਚ ਬੈਨ ਕੀਤਾ ਗਿਆ ਸੀ। ਇਹਦੇ 'ਚ ਕੋਈ ਲੁਕਿਆ ਛੁਪਿਆ ਨਹੀਂ, ਸਾਰਿਆਂ ਨੂੰ ਪਤਾ ਵੀ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ। ਪਰ ਜਦੋਂ ਪ੍ਰਾਈਮ ਮਿਨਿਸਟਰ ਬਣ ਗਏ ਉਹਨਾਂ ਨੂੰ ਦੁਬਾਰਾ ਕੀ ਜਿਹੜਾ ਆ ਹੁਣ ਸਟੇਟ ਵਿਜ਼ਿਟ ਤੱਕ ਕੀਤਾ ਗਿਆ। 5ਵੀਂ ਵਾਰੀ ਉਹ ਇੱਥੇ ਆ ਰਹੇ ਆ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਯੂਨਾਈਟਿਡ ਸਟੇਟਸ ਨੇ ਵੀਜ਼ਾ ਡਿਨਾਈ ਕੀਤਾ ਸੀਗਾ। ਕਾਰਨ ਕੀ ਦੱਸਿਆ ਸੀ ਵੀ ਉਹਨਾਂ ਦੀਆਂ ਵਾਇਲੇਸ਼ਨ ਆਫ ਰਿਲੀਜੀਅਸ ਫਰੀडम ਜੋ ਆ ਜਿਸ ਟਾਈਮ ਦੇ ਉੱਤੇ ਉਹ ਗੁਜਰਾਤ ਦੇ ਚੀਫ ਮਿਨਿਸਟਰ ਸੀ ਉਸ ਟਾਈਮ ਦੇ ਉੱਤੇ ਹੋਈਆਂ ਹੈਗੀਆਂ। ਸੋ ਵਾਸ਼ਿੰਗਟਨ ਜਿਹੜਾ ਆ ਉਹ ਬੜਾ ਕਸੂਤਾ ਇਸ ਟਾਈਮ ਦੇ ਉੱਤੇ ਫਸਿਆ ਹੋਇਆ ਹੈ ਚਾਈਨਾ ਨੂੰ ਲੈ ਕੇ, ਕਿਉਂਕਿ ਜਿਸ ਤਰ੍ਹਾਂ ਵਾਸ਼ਿੰਗਟਨ ਵਾਲਿਆਂ ਨੇ ਯੂਕਰੇਨ ਦੇ ਪਿੱਛੇ ਉਂਗਲ ਲਾ ਕੇ ਉਹਨਾਂ ਨੂੰ ਫਸਾਤਾ ਨਾ ਅਮਰੀਕਾ ਵਾਲਿਆਂ ਨੇ ਰਸ਼ੀਆ ਦੇ ਅਗੇਂਸਟ, ਤੇ ਹੁਣ ਇੰਡੀਆ ਵਾਲਿਆਂ ਨੂੰ ਉਹ ਚਾਈਨਾ ਦੇ ਅਗੇਂਸਟ ਫਸਾਉਣਾ ਚਾਹੁੰਦੇ ਆ। ਸੋ ਅਲਟੀਮੇਟਲੀ ਕੀ ਹੋਣਾ ਆ ਵੀ ਸਿੱਖਾਂ ਨੇ ਮਰਨਾ ਉੱਥੇ, ਜਿਹੜੇ ਫੌਜੀ ਆ ਆਪਣੇ। ਲੜਾਈ ਹੁੰਦੀ ਹੈ ਕੱਲ ਨੂੰ ਚਾਈਨਾ ਦੇ ਨਾਲ, ਕੁਝ ਵੀ ਹੁੰਦਾ ਆ ਤੇ ਸਾਰੇ ਆਪ ਹੀ ਮਰਦੇ ਆ। ਤੇ ਸਭ ਤੋਂ ਵੱਧ ਜਿਹੜਾ ਪ੍ਰਚਾਰ ਆ ਸਿੱਖਾਂ ਦੇ ਉਲਟ ਉਹ ਇਹੀ ਕਿਹਾ ਜਾਂਦਾ ਵੀ ਸਿੱਖ ਅੱਤਵਾਦੀ ਆ, ਚਾਹੇ ਉਹ ਇੰਡੀਆ ਦੇ ਵਿੱਚ ਆ ਚਾਹੇ ਉਹ ਅਮਰੀਕਾ ਦੇ ਵਿੱਚ ਆ। ਰੀਸੈਂਟਲੀ ਤੁਸੀਂ ਕੋਈ ਵੀ ਜਿਹੜੀ ਵੀਡੀਓ ਆ ਉਹ ਜੋ ਕੈਨੇਡਾ ਦੇ ਵਿੱਚ ਕਤਲ ਕੀਤਾ ਗਿਆ ਆ ਉੱਥੇ ਦੇ ਸਰੀ ਸਿੱਖ ਟੈਂਪਲ ਦੇ ਪ੍ਰੈਜ਼ੀਡੈਂਟ ਦਾ ਹਰਦੀਪ ਸਿੰਘ ਨਿੱਜਰ ਦਾ, ਉਹਨਾਂ ਦੀਆਂ ਕੋਈ ਵੀ ਵੀਡੀਓਜ਼ ਦੇਖ ਲਿਓ ਕਿਸੇ ਵੀ ਨਿਊਜ਼ ਆਰਗੇਨਾਈਜੇਸ਼ਨ ਨੇ ਕਵਰ ਕੀਤੀਆਂ, ਤੇ ਉੱਥੇ ਇੱਕ ਕਮਿਊਨਿਟੀ ਵੱਲੋਂ ਕਿੱਦਾਂ ਜ਼ਹਿਰ ਉਗਲਿਆ ਜਾ ਰਿਹਾ ਤੁਸੀਂ ਉੱਥੇ ਸ਼ਰੇਆਮ ਦੇਖ ਸਕਦੇ ਹੈਗੇ ਆ। ਤੇ ਅੱਜ ਦੀ ਜੇ ਗੱਲ ਕਰਦੇ ਜਾਈਏ, ਕੁਛ ਜੋ ਸਿੱਖ ਆ ਉਹਨਾਂ ਨੂੰ ਦਿਖਾਇਆ ਗਿਆ ਇੰਡੀਆ ਦੇ ਮੀਡੀਆ ਵੱਲੋਂ ਵੀ ਜਿਹੜੇ ਸਿੱਖ ਆ ਉਹ ਬਹੁਤ ਪ੍ਰਾਈਮ ਮਿਨਿਸਟਰ ਮੋਦੀ ਦੀ ਸਪੋਰਟ ਦੇ ਉੱਤੇ ਆ ਤੇ ਪੂਰੇ ਨਾਲ ਹੈਗੇ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਪ੍ਰਵੀਨ ਜੀ ਇਹ ਆ ਵੀ ਕੁਛ ਜਿਹੜੇ ਸਿੱਖ ਵੀ ਆ, ਦਸਤਾਰਧਾਰੀ ਸਿੱਖ ਆ, ਹਾਂਜੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹਨੇ ਲੈਣਾ ਕੀ ਆ। ਵੀ ਤੁਸੀਂ ਐਡੇ ਬਿਜ਼ਨਸਮੈਨ ਆ ਵੀ ਤੁਹਾਡੀ ਜ਼ਮੀਰ ਬਿਲਕੁਲ ਹੀ ਮਰ ਗਈ। ਇੱਕ ਟਾਈਮ ਦੇ ਉੱਤੇ ਤਾਂ ਤੁਸੀਂ ਜਦੋਂ ਇੰਡੀਆ ਨੂੰ ਜਾਂਦੇ ਆ, ਜਦੋਂ ਤੁਹਾਨੂੰ ਉੱਥੇ ਉਤਰ ਨਹੀਂ ਦਿੱਤਾ ਜਾਂਦਾ, ਵਾਪਸ ਮੋੜ ਦਿੱਤਾ ਜਾਂਦਾ 에ਅਰਪੋਰਟ ਤੋਂ, ਸਾਰੀ ਕਮਿਊਨਿਟੀ ਰੌਲਾ ਪਾਉਂਦੀ ਆ ਵੀ ਭਾਈ ਇਹ ਧੱਕਾ ਕਰਦੇ ਸਿੱਖਾਂ ਨਾਲ, ਕਿਉਂਕਿ ਫਾਰਮਰਸ ਪ੍ਰੋਟੈਸਟ ਹੋ ਰਿਹਾ ਸੀ। ਦੂਜੀ ਵਾਰੀ ਤੁਹਾਨੂੰ ਸਟੇਟ ਗੈਸਟ ਸੱਦ ਲਿਆ ਜਾਂਦਾ ਤੇ ਤੁਸੀਂ ਹੁਣ ਸਟੇਟਮੈਂਟ ਦੇ ਰਹੇ ਆ ਅਮਰੀਕਾ ਦੇ ਵਿੱਚ ਵੀ ਅਸੀਂ ਟੈਰਰਿਜ਼ਮ ਦੇ ਉਲਟ ਆ, ਇਸ ਕਰਕੇ ਮੋਦੀ ਦੀ ਸਪੋਰਟ ਕਰਦੇ ਆ। ਪ੍ਰਾਈਮ ਮਿਨਿਸਟਰ ਮੋਦੀ ਨੇ ਸਿੱਖਾਂ ਲਈ ਤੇ ਇੰਡੀਆ ਲਈ ਬਹੁਤ ਕੁਝ ਕੀਤਾ ਆ। ਹੁਣ ਤੁਸੀਂ ਹਿਸਾਬ ਲਾਓ ਕਿ ਸਿੱਖਾਂ ਨੇ ਕਿਹੜਾ ਟੈਰਰਿਜ਼ਮ ਫੈਲਾਇਆ ਉੱਥੇ। ਕੋਈ ਪਿਛਲੇ 8, 10, 15, 20 ਸਾਲ ਦੱਸੋ ਕਿਹੜੀ ਸਟੇਟਮੈਂਟ, ਕਿਹੜੀ ਕੋਈ ਗੱਲਬਾਤ ਹੋਈ ਆ, ਕਿੱਥੇ ਬੰਬ ਚੱਲ ਗਿਆ, ਕਿੱਥੇ ਕੀ ਹੋ ਗਿਆ ਹੈਗਾ। ਠੀਕ ਹੈ ਕਿ ਨਹੀਂ, ਐਡਾ ਝੂਠ। ਸੋ ਹੁਣ ਦਸਤਾਰਧਾਰੀ ਬੰਦੇ ਤੋਂ ਇਹ ਸਟੇਟਮੈਂਟ ਦਵਾਉਣੀ, ਤੇ ਉਹ ਬੰਦਾ ਵੀ ਜਿਹੜਾ ਪੜ੍ਹਿਆ ਲਿਖਿਆ ਸਮਝਦਾਰ ਆ, ਵੱਡਾ ਬਿਜ਼ਨਸਮੈਨ ਆ, ਹਨਾ, ਉਹ ਇਹ ਸਮਝ ਨਹੀਂ ਆਉਂਦਾ ਵੀ ਕਿੱਥੇ ਕੁ ਜ਼ਮੀਰ ਆ। ਸੋ ਇਹੀ ਕਾਰਨ ਆ ਵੀ ਜੋ ਆਮ ਪੰਜਾਬੀ ਆ ਉਹ ਉਹਨਾਂ ਦੀ ਸੈਂਟਰ ਦੀ ਸਰਕਾਰ ਨਾਲ ਨਹੀਂ ਬਣਦੀ, ਕਿਉਂਕਿ ਪ੍ਰੋਬਲਮ ਕੀ ਆ ਵੀ ਉਹ ਇਹਨਾਂ ਦੇ ਏਦਾਂ ਦੇ ਜਿਹੜੇ ਟੁੱਕੜਵੋਚ ਲੀਡਰ ਆ ਉਹਨਾਂ ਨਾਲ ਦੇਖਦੇ ਆ। ਹੁਣ ਜੇ ਤੁਹਾਨੂੰ ਹੁਣ ਤਾਂ ਜਿਹੜਾ ਯੁੱਗ ਹੀ ਉਹ ਸੋਸ਼ਲ ਮੀਡੀਆ ਦਾ ਆ। ਜੇ ਤੁਸੀਂ ਦੇਖੋ ਵੀ ਸਿੱਖਾਂ ਦਾ ਜਿਹੜਾ ਕਾਤਲ ਪਰਿਵਾਰ ਆ, ਗਾਂਧੀ ਪਰਿਵਾਰ, ਉਹ ਪਿਛਲੀ ਵਾਰੀ ਉਹਨਾਂ ਦਾ ਰਾਹੁਲ ਗਾਂਧੀ ਇੱਥੇ ਆਇਆ ਸੀ
ਬੜੀ ਹੈਰਾਨੀ ਦੀ ਗੱਲ ਹੋਊਗੀ, ਕੁਝ ਬੰਦੇ ਜਿਹੜੇ ਆ ਉਹ ਰਾਹੁਲ ਗਾਂਧੀ ਨੂੰ ਰਿਸੀਵ ਕਰਨ ਗਏ, ਹੁਣ ਪ੍ਰਾਈਮ ਮਿਨਿਸਟਰ ਮੋਦੀ ਨੂੰ ਵੀ ਰਿਸੀਵ ਕਰਨ ਗਏ ਵਾ। ਜੀ, ਜੀ, ਨਾਲੇ ਹਨਾ, ਕਾਂਗਰਸੀ ਨੇ ਨਾਲੇ ਸਟੈਂਡ ਹੀ ਭਾਜਪਾ ਕੋਈ ਦੀ, ਨਹੀਂ ਹੈ ਦੇਖੋ। ਨਾਲੇ ਤੇ ਸਭ ਭਾਜਪਾ ਤੋਂ ਜੀ। ਵੱਡਾ ਜਿਹੜਾ ਫਰਕ ਇਹ ਆ ਵੀ ਉਹੀ ਫਿਰ ਆਪਣੇ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬਾਂ ਤੇ ਵਿਆਹਾਂ ਤੇ ਤੁਰੇ ਫਿਰਦੇ ਹੈਗੇ। ਸੋ ਇਹੀ ਆ ਵੀ ਹੁਣ ਇੰਡੀਆ ਦੀ ਸਰਕਾਰ ਨੂੰ ਵੀ ਪਤਾ ਆ ਵੀ ਇਹਨਾਂ ਦੇ ਦਮ ਕੁਝ ਨਹੀਂ ਹੈ, ਇਹ ਐਵੇਂ ਰੌਲਾ ਪਾਉਣ ਵਾਲੇ ਆ, ਕੋਈ ਇਹਨਾਂ ਦਾ ਸਟੈਂਡ ਨਹੀਂ ਹੈ, ਤੋ ਜਿਹੜਾ ਧੱਕਾ ਕਰਨਾ ਉਹ ਕਰੀ ਜਾਓ। ਸੋ ਦੇਖੋ ਨਿਊਯਾਰਕ ਟਾਈਮ ਵਰਗੇ ਨੇ, ਨਿਊਯਾਰਕ ਟਾਈਮ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਵੀ ਕਿੱਦਾਂ ਜਿਹੜਾ ਇੱਕ ਪਾਸੇ ਤਾਂ ਬਾਈਡਨ ਚਾਈਨਾ ਦੇ ਨਾਲ ਇਦਾਂ ਕਰ ਰਿਹਾ ਤੇ ਦੂਜੇ ਪਾਸੇ ਇੰਡੀਆ ਨੂੰ ਜਿਹੜੇ ਜੱਫੀਆਂ ਪਾ ਰਿਹਾ, ਪਰ ਹਾਲਾਂਕਿ ਇਹਨਾਂ ਨੂੰ ਪੂਰਾ ਪਤਾ ਹੈ ਵੀ ਇੰਡੀਆ ਦੇ ਵਿੱਚ ਵੀ ਮਿਨੋਰਟੀਜ਼ ਦੇ ਨਾਲ ਕੀ ਹੋ ਰਿਹਾ ਹੈਗਾ। ਹਾਂਜੀ, ਕੋਈ ਵੀ ਡਿਸੈਂਟ ਕਰਦਾ ਆ ਇੰਡੀਆ ਦੀ ਸਰਕਾਰ ਦੇ ਉਲਟ, ਚਾਹੇ ਉਹ ਐਜੂਕੇਸ਼ਨ ਫੀਲਡ ਦੇ ਵਿੱਚ ਆ, ਚਾਹੇ ਕਿਸੇ ਰਿਲੀਜੀਅਸ ਫੀਲਡ 'ਚ ਕਿਤੇ ਵੀ ਹੈਗਾ, ਤੇ ਉਹਨਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈਗਾ। ਹੁਣ ਤੁਸੀਂ ਦੇਖੋ ਵੀ ਮੈਂ ਤਾਂ ਹੈਰਾਨੀ ਦੀ ਗੱਲ ਆ ਵੀ 750 ਕਿਸਾਨ ਸ਼ਹੀਦ ਹੋਇਆ ਹੋਵੇ ਤੇ ਆਪਣੇ ਬੰਦੇ ਜਾ ਕੇ ਉੱਥੇ ਜਿਹੜਾ ਆ ਝੰਡੇ ਚੱਕ ਕੇ ਉਹ ਸਵਾਗਤ ਕਰਨ। ਫਿਰ ਬੰਦਾ ਅਮਰੀਕਾ ਦਾ ਸਿਟੀਜ਼ਨ ਆ ਪਿਛਲੇ 50 ਸਾਲਾਂ ਤੋਂ, ਤੇ ਤੁਸੀਂ ਕਹਿ ਰਹੇ ਆ ਵੀ ਮੇਰੀ ਕੰਟਰੀ ਦਾ ਪ੍ਰਾਈਮ ਮਿਨਿਸਟਰ ਆਇਆ। ਯਾਰ ਹੱਦ ਹੋ ਗਈ। ਤੁਸੀਂ ਅਮਰੀਕਾ ਦੇ ਵਿੱਚ ਆਏ ਆ, ਅਮਰੀਕਾ 'ਚ ਸਾਰਾ ਕੁਝ ਬਣਾਇਆ, ਅਮਰੀਕਾ 'ਚ ਬਿਜ਼ਨਸਮੈਨ ਬਣੇ ਆ, ਅਮਰੀਕਾ ਦੇ ਸਿਟੀਜ਼ਨ, ਤੁਸੀਂ ਫਿਰ ਇੰਡੀਆ ਦਾ ਕਿੱਦਾਂ ਹੋ ਗਿਆ? ਠੀਕ ਹੈ ਕਿ ਨਹੀਂ? ਸੋ ਇਹ ਬਹੁਤ ਹੀ ਜਿਹੜਾ ਇਹ ਏਡਾ ਤਮਾਸ਼ਾ ਲੱਗਦਾ ਨਾ ਦੇਖਣ ਨੂੰ। ਆਪਾਂ ਸੋਚਦੇ ਸੀ ਵੀ ਇੰਡੀਆ ਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦਾ ਕੋਈ ਸਟੈਂਡ ਨਹੀਂ, ਕਦੇ ਅੱਜ ਇਸ ਪਾਰਟੀ 'ਚ ਉਸ 'ਚ। ਸੋ ਬਾਹਰ ਵਾਲਿਆਂ ਦਾ ਵੀ ਇਹੀ ਹਾਲ ਆ, ਆਪਾਂ ਦੇਖਦੇ ਹਾਂ ਵੀ ਕਿੰਨਾ ਜ਼ਿਆਦਾ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਹੋਇਆ। ਸਿੱਖਾਂ ਨੂੰ ਮਾਰ ਦਿੱਤਾ ਗਿਆ ਹੈ। ਉੱਥੇ ਕੈਨੇਡਾ ਦੇ ਵਿੱਚ ਇਕੱਠ ਹੋਇਆ, 2000 ਤੋਂ ਵੱਧ ਬੰਦਾ ਇਕੱਠਾ ਹੋਇਆ ਗੁਰਦੁਆਰਾ ਸਾਹਿਬ 'ਚ, ਤੇ ਉਹਨਾਂ ਨੇ ਸ਼ਰੇਆਮ ਕਿਹਾ ਵੀ ਸਾਰਾ ਕੁਝ ਇਹ ਇੰਡੀਆ ਦੀ ਸਰਕਾਰ ਨੇ ਕੀਤਾ ਹੈ। ਉਹ ਜੇ ਕੋਈ ਬੰਦਾ ਅਮਰੀਕਾ ਕੈਨੇਡਾ ਰਹਿੰਦਾ ਹੈ ਕਿਤੇ, ਕੈਨੇਡਾ ਕਾਲ ਕਰਕੇ ਦੇਖੋ ਵੀ ਉਹ ਜੋ ਨਿੱਜਰ ਸੀ ਭਾਈ ਸਾਹਿਬ, ਉਹ ਇੰਨੇ ਵਧੀਆ ਸਿੰਘ ਸੀਗੇ। ਕੋਈ ਉਹਨਾਂ ਤੇ ਕੋਈ ਉੱਥੇ ਕ੍ਰਾਈਮ ਦਾ ਕੇਸ ਨਹੀਂ, ਕੋਈ ਕੁਝ ਨਹੀਂ ਹੈਗਾ। ਕਿੰਨੀ ਲੋਕਾਂ ਦੀ ਉਹਨੇ ਹੈਲਪ ਕੀਤੀ ਆ, ਤੇ ਉਹਨੇ ਸ਼ਰੇਆਮ ਕਿਹਾ ਵੀ ਇਹਦੇ ਵਿੱਚ ਇੰਡੀਆ ਸਰਕਾਰ ਦਾ ਹੱਥ ਹੈਗਾ ਆ। ਸੋ ਅੱਜ ਜੇ ਕਿਸੇ ਦੇ ਕੋਲ ਟਾਈਮ ਹੋਇਆ ਨਾ ਨਿਊਯਾਰਕ ਟਾਈਮ ਤੋਂ, ਕਿ ਆਪਾਂ ਖਬਰਾਂ ਦਿੰਦੇ ਆ ਤੇ ਖਬਰਾਂ ਦੇ ਵਿੱਚ ਫਿਰ ਸਮਾਂ ਬਹੁਤ ਲੱਗ ਜਾਣਾ, ਨਿਊਯਾਰਕ ਟਾਈਮ ਦਾ ਆਰਟੀਕਲ ਪੜ੍ਹਿਓ ਤੇ ਤੁਹਾਨੂੰ ਰਿਐਲਿਟੀ ਪਤਾ ਲੱਗੂਗੀ ਵੀ ਕੀ ਜਿਹੜਾ ਆ ਇੱਥੇ ਹੋ ਰਿਹਾ ਹੈ। ਜੀ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਪੰਜਾਬ ਦੇ ਐਂਗਲ ਤੋਂ, ਸਿੱਖੀਜ਼ਮ ਦੇ ਐਂਗਲ ਤੋਂ, ਸਿੱਖੀ ਦੇ ਪੰਥ ਦੇ ਐਂਗਲ ਤੋਂ ਨੁਕਸਾਨ ਬਹੁਤ ਹੋਇਆ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਵੀ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਚੰਡੀਗੜ੍ਹ ਵੀ ਸਾਥੋਂ ਖੋਇਆ ਜਾ ਰਿਹਾ, ਪਾਣੀ ਵੀ ਸਾਥੋਂ ਖੋਏ ਜਾ ਰਹੇ ਆ, ਸਾਰਾ ਕੁਛ ਹੈ। ਔਰ ਸਭ ਕੁਝ ਜਾਣਦੇ ਹੋਏ ਵੀ ਜਿਨ੍ਹਾਂ ਨੂੰ ਨਹੀਂ ਪਤਾ, ਚਲੋ ਉਹਨਾਂ ਨੂੰ ਤਾਂ ਆਪਾਂ ਭੋਲੇ ਕਹਿ ਦਿੰਦੇ ਹਾਂ, ਪਰ ਜਾਣ ਕੇ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਹੈ ਤੇ ਬੋਲ ਨਹੀਂ ਰਹੇ, ਉਹ ਮੀਸਨੀ ਕੈਟਾਗਰੀ ਦੇ ਵਿੱਚ ਆਉਂਦੇ ਆ। ਜਿਵੇਂ ਤੁਸੀਂ ਇੰਡੋ ਚਾਈਨਾ ਦਾ ਜ਼ਿਕਰ ਕੀਤਾ, ਤੇ ਇੱਕ ਆਰਟੀਕਲ ਆ ਜਿਹੜਾ ਗਲੋਬਲ ਟਾਈਮਜ਼ ਦੇ ਵਿੱਚ, ਉਹ ਅੱਜ ਕੱਲ੍ਹ ਬੜੀ ਚਰਚਾ ਦੇ ਵਿੱਚ ਹੈ। ਉਹ ਲਿਖਿਆ ਚੀਨ ਦੇ ਟੌਪ ਡਿਪਲੋਮੈਟ ਤੇ ਸਾਬਕਾ ਵਿਦੇਸ਼ ਮੰਤਰੀ ਵਾਂਗ ਯੀ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਮਰੀਕਾ ਭਾਰਤ ਦੇ ਨਾਲ ਆਪਣੇ ਜਿਹੜੇ ਰਿਸ਼ਤੇ ਹੈ ਉਹ ਇਸ ਕਰਕੇ ਮਜ਼ਬੂਤ ਕਰ ਰਿਹਾ ਕਿਉਂਕਿ ਇਹਦੇ ਵਿੱਚ ਉਹਦਾ ਇੱਕ ਬਹੁਤ ਲੁਕਿਆ ਹੋਇਆ ਸਵਾਰਥ ਹੈ। ਉਹਨਾਂ ਨੇ ਜਿਹੜੇ ਭਾਰਤ ਦੇ ਅਮਰੀਕਾ ਦੇ ਜਿਹੜੇ ਹੁਣ ਜੋ ਸੰਬੰਧ ਚੱਲ ਰਹੇ ਆ, ਇਹਨਾਂ ਦੇ ਵਿੱਚ ਦੋਨਾਂ ਧਿਰਾਂ ਦੀ ਸੈਲਫਿਸ਼ ਗੇਮ ਕਰਾਰ ਦਿੱਤਾ ਉਹਨਾਂ ਨੇ। ਉਹ ਕਹਿੰਦੇ ਨੇ ਕਿ ਜਿਹੜੇ ਇਹ ਇਸ ਲਈ ਮਜ਼ਬੂਤ ਕੀਤੇ ਜਾ ਰਹੇ ਆ ਭਾਰਤ ਦੇ ਨਾਲ ਰਿਸ਼ਤੇ, ਕਿ ਉਹ ਚੀਨ ਦੇ ਆਰਥਿਕ ਵਿਕਾਸ ਨੂੰ ਅਮਰੀਕਾ ਜਿਹੜਾ ਉਹ ਰੋਕ ਸਕੇ ਤੇ ਖੁਦ ਜਿਹੜਾ ਉਹ ਅੱਗੇ ਨਿਕਲ ਸਕੇ। ਉਹ ਕਹਿੰਦੇ ਕਿ ਅਮਰੀਕਾ ਦੀ ਇਹ ਰਣਨੀਤੀ ਅਸੀਂ ਫੇਲ ਕਰ ਦਿਆਂਗੇ ਕਿਉਂਕਿ ਗਲੋਬਲ ਸਪਲਾਈ ਚੇਨ ਦੇ ਵਿੱਚ ਭਾਰਤ ਜਾਂ ਚੀਨ ਨੂੰ ਕੋਈ ਵੀ ਦੇਸ਼ ਹੁਣ ਜਿਹੜਾ ਉਹ ਪਛਾੜ ਨਹੀਂ ਸਕਦਾ। ਤੇ ਨਾਲ ਹੀ ਉਹ ਇਹ ਕਹਿ ਰਿਹਾ ਕਿ ਭਾਰਤ ਨੂੰ ਵੀ ਅਮਰੀਕਾ ਦੇ ਜਿਹੜਾ ਜੀਓਪੋਲੀਟੀਕਲ ਜੋੜ ਤੋੜ ਆ ਉਹ ਤੋਂ ਬਚਣਾ ਚਾਹੀਦਾ ਹੈ। ਅਮਰੀਕਾ ਚੀਨ ਨੂੰ ਰੋਕਣ ਦੇ ਲਈ ਸੈਲਫਿਸ਼ ਗੇਮ ਖੇਡ ਰਿਹਾ ਹੈ, ਪਰ ਭਾਰਤ ਆਪਣੇ ਵਿਕਾਸ ਵਾਸਤੇ, ਆਪਣੇ ਨਿੱਜੀ ਸਵਾਰਥ ਵਾਸਤੇ ਚੀਨ ਦੇ ਨਾਲ ਟਰੇਡ ਕਰ ਰਿਹਾ ਤੇ ਇਕਨੋਮੀ ਨੂੰ ਜਿਹੜਾ ਉਹ ਕੋਆਪਰੇਸ਼ਨ ਦੀ ਵਕਾਲਤ ਵੀ ਕਰਦਾ ਹੈ। ਇੱਕ ਪਾਸੇ ਉਹ ਕਹਿੰਦੇ ਕਿ ਸਾਡੇ ਨਾਲ, ਇੱਕ ਪਾਸੇ ਭਾਰਤ ਦੇ ਵਿੱਚ ਲਗਾਤਾਰ ਅਮਰੀਕੀ ਕੰਪਨੀਆਂ ਦਾ ਨਿਵੇਸ਼ ਵਧ ਰਿਹਾ ਤੇ ਪਰ ਐਪਲ ਵਰਗੀ ਵੱਡੀਆਂ ਕੰਪਨੀਆਂ ਨੂੰ ਹੁਣ ਚੀਨ ਤੋਂ ਅਲੱਗ ਕਰਨਾ ਜਿਹੜਾ ਉਹ ਸੰਭਵ ਨਹੀਂ ਹੈ। ਸੋ ਕਹਿੰਦੇ ਕਿ ਭਾਰਤ ਵਾਲੇ ਐਂਗਲ ਤੋਂ ਵੀ ਦੇਖੀਏ ਤਾਂ ਚੀਜ਼ਾਂ ਬੜੀਆਂ ਛਛੋਪੰਜ ਵਾਲੀਆਂ ਨੇ, ਅਣਸੁਲਝੀਆਂ ਵੀਆਂ ਨੇ ਕਿ ਕਿਵੇਂ ਇੱਕ ਪਾਸੇ ਭਾਰਤ ਬਹੁਤ ਵੱਡੀ ਮੰਡੀ ਹੈ, ਪਰ ਦੂਜੇ ਪਾਸੇ ਭਾਰਤ ਜਿਹੜਾ ਉਹ ਅਮਰੀਕਾ ਦੇ ਮੂੰਹ ਕੰਨੀ ਝਾਕਦਾ ਰਹਿੰਦਾ ਹੈ। ਪਰ ਕਹਿੰਦੇ ਕਿ ਹੁਣ ਅਸੀਂ ਜਿਹੜੀ ਆ ਉਹ ਸਭ ਤੋਂ ਵੱਧ ਜੇ ਕੰਮ ਕੀਤਾ ਤਾਂ ਉਹ ਕੀਤਾ ਮਾਰਕੀਟ ਪੋਟੈਂਸ਼ੀਅਲ ਤੇ ਬਿਜ਼ਨਸ ਇਨਵਾਇਰਨਮੈਂਟ ਤੇ ਇੰਡਸਟਰੀ ਸਪਲਾਈ ਚੇਨ ਦੇ ਉੱਤੇ। ਤੇ ਅਸੀਂ ਇਹ ਕਹਿੰਦੇ ਦਾਅਵਾ ਕਰਦੇ ਹਾਂ ਕਿ ਚਾਹੇ ਅਮਰੀਕਾ ਤੇ ਭਾਰਤ ਇੱਕ ਦੂਜੇ ਦੇ ਨਾਲ ਕਿੰਨੇ ਵੀ ਮਿਲੇ ਰਹਿਣ, ਕਿੰਨੇ ਵੀ ਇਹਨਾਂ ਦੇ ਸੰਬੰਧ ਵਧੀਆ ਹੋਣ, ਪਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਇਸ ਟਰੇਡ ਦੇ ਉੱਤੇ ਇਹਨਾਂ ਦਾ ਜਿਹੜਾ ਸੰਬੰਧਾਂ ਦਾ ਅਸਰ ਆ ਉਹ ਨਹੀਂ ਪਊਗਾ। ਭਾਰਤ ਜਿੰਨਾ ਜ਼ਿਆਦਾ ਅਮਰੀਕਾ ਨੂੰ ਐਕਸਪੋਰਟ ਕਰੂਗਾ
ਉਨਾ ਜ਼ਿਆਦਾ ਚੀਨ ਤੋਂ ਇੰਪੋਰਟ ਕਰਨ ਦੀ ਉਹਨੂੰ ਜ਼ਰੂਰਤ ਪਊਗੀ। ਇਹ ਵੀ ਭਾਰਤ ਦੀ ਇੱਕ ਦਿੱਕਤ ਹੈ। ਤੇ ਉਹ ਕਹਿੰਦੇ ਕਿ ਹੁਣ ਜੇ ਭਾਰਤ ਚਾਹੁੰਦਾ ਕਿ ਚੀਨ ਉਹਦੇ ਨਾਲ ਸਹੀ ਰਵੇ, ਤਾਂ ਇਹ ਟ੍ਰੇਡ ਤੇ ਇਕਨੋਮਿਕ ਕੋਆਪਰੇਸ਼ਨ ਆ ਜਿਹੜਾ ਉਹਨੂੰ ਵਧਾਵੇ, ਤੇ ਅਮਰੀਕਾ ਤੋਂ ਜਿਹੜਾ ਕਹਿੰਦਾ ਉਹਨੂੰ ਬਚਣਾ ਚਾਹੀਦਾ ਹੈ। ਸੋ ਇਹ ਜਿਹੜੇ ਉਹਨਾਂ ਨੇ ਆંકੜੇ, ਸਾਬਕਾ ਵਿਦੇਸ਼ ਮੰਤਰੀ ਜਿਹੜੇ ਕਿ ਵਾਂਗ ਯੀ ਨੇ, ਉਹਨਾਂ ਨੇ ਵੀ ਗਲੋਬਲ ਟਾਈਮਜ਼ ਦੇ ਵਿੱਚ ਇੱਕ ਆਰਟੀਕਲ ਲਿਖ ਕੇ ਦੋਨਾਂ ਦੇਸ਼ਾਂ ਦੀ ਜਿਹੜੀ ਆਪਸੀ ਨੇੜਤਾ ਹੈ ਉਹਨੂੰ ਸੈਲਫਿਸ਼ ਗੇਮ ਜਿਹੜੀ ਆ ਉਹ ਦੱਸਿਆ। ਹਾਲਾਂਕਿ ਆਪਾਂ ਨੂੰ ਵੀ ਪਤਾ ਹੈ ਕਿ ਚੀਨ ਦਾ ਦੂਜੇ ਮੁਲਕਾਂ, ਗਰੀਬ ਮੁਲਕਾਂ ਦੇ ਨਾਲ ਕਿਹੋ ਜਿਹੇ ਉਹਨਾਂ ਦੇ ਤਾਲੁਕਾਤ ਨੇ, ਕਿਵੇਂ ਉਹਨੇ ਕਰਜ਼ੇ ਦੇ ਦੇ ਕੇ ਆਪਣੇ ਜਿਹੜੇ ਨਿੱਜੀ ਸਵਾਰਥ ਨੇ ਉਹ ਗਰੀਬ ਮੁਲਕਾਂ ਤੋਂ ਕੱਢੇ ਨੇ। ਜੀ ਜੀ ਬਿਲਕੁਲ। ਨਿਊਯਾਰਕ ਟਾਈਮ ਦੇ ਮੁਤਾਬਕ ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਆਲਮੋਸਟ ਕਨਕਲੂਡ ਕਰ ਲਿਆ ਆ, ਜਿੱਦਾਂ ਉਹਦੇ ਪਹਿਲਾਂ ਪ੍ਰੈਡੇਸਰ ਸੀਗੇ ਜੀ ਉਹਨਾਂ ਦੇ ਮੁਤਾਬਕ ਵੀ ਸਾਊਦੀ ਅਰੇਬੀਆ ਤੇ ਫਿਲੀਪਾਈਨਸ ਦੇ ਨਾਲ ਬੜੇ ਵਧੀਆ ਰਿਲੇਸ਼ਨ ਆ, ਜਦ ਕਿ ਸਾਰਿਆਂ ਨੂੰ ਪਤਾ ਵੀ ਦੋਨੋਂ ਹੀ ਆਟੋਕ੍ਰੇਸੀਜ਼ ਹੈਗੀਆਂ। ਸਾਊਦੀ ਅਰੇਬੀਆ ਦੇ ਵਿੱਚ ਤਾਂ ਅਮਰੀਕਨ ਗ੍ਰੀਨ ਕਾਰਡ ਹੋਲਡਰ ਜਰਨਲਿਸਟ ਹਾਂਜੀ ਖਸ਼ੋਗੀ ਦਾ ਕਤਲ ਕੀਤਾ ਗਿਆ ਸੀ, ਕਤਲ ਉੱਥੇ ਦੇ ਰਾਜੇ ਦਾ ਸ਼ਰੇਆਮ ਨਾਂ ਸੀ ਉਹਦੇ ਵਿੱਚ। ਹਮ, ਫਿਰ ਵੀ ਅਮਰੀਕਾ ਵਾਲਿਆਂ ਨੇ ਉਹਦੇ ਨਾਲ ਰਿਲੇਸ਼ਨ ਜਿਹੜੇ ਬਣਾ ਕੇ ਰੱਖੇ, ਹਾਲਾਂਕਿ ਹੁਣ ਉਹ ਅੱਖਾਂ ਵੀ ਦਿਖਾਲਦੇ ਰਹਿੰਦੇ ਆ। ਸੋ ਕਹਿੰਦੇ ਵੀ ਚਾਈਨਾ ਦੇ ਨਾਲ ਜੋ ਸਟੈਂਡ ਆਫ ਚੱਲ ਰਿਹਾ ਅਮਰੀਕਾ ਦਾ, ਉਹਦੇ ਕਰਕੇ ਇੰਡੀਆ ਦੇ ਨਾਲ ਰਿਲੇਸ਼ਨ USA ਦੀ ਇੱਕ ਤਰ੍ਹਾਂ ਦੇ ਨਾਲ ਮਜਬੂਰੀ ਬਣੀ ਹੋਈ ਹੈਗੀ ਆ। ਸੋ ਇੰਡੀਆ ਵਾਲੇ ਕਹਿੰਦੇ ਆ ਵੀ ਤੁਸੀਂ ਸਾਡੇ ਨਾਲ ਰਲ ਕੇ ਤਾਂ ਚੱਲ ਸਕਦੇ ਆ, ਪਰ ਸਾਨੂੰ ਤੁਸੀਂ ਡਿਕਟੇਟ ਨਹੀਂ ਕਰ ਸਕਦੇ ਹੈਗੇ। ਸੋ ਇਹ ਦੇਖਦੇ ਆ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਜਿਹੜਾ ਇਹਦਾ ਰਿਲੇਸ਼ਨ ਸਟਰੋਂਗ ਰਹਿੰਦਾ ਹੈਗਾ USA ਦਾ ਤੇ ਇੰਡੀਆ ਦਾ, ਤੇ ਦੂਸਰੇ ਪਾਸੇ ਚਾਈਨਾ ਨੂੰ ਲੈ ਕੇ, ਕਿ ਇੰਡੀਆ ਵੀ ਯੂਕਰੇਨ ਵਾਂਗ ਫਸ ਜਾਂਦਾ ਆ, ਜਿੱਦਾਂ ਯੂਕਰੇਨ ਰਸ਼ੀਆ ਦੇ ਨਾਲ ਫਸਿਆ ਹੈ ਇਸ ਟਾਈਮ ਦੇ ਉੱਤੇ। ਪਰ ਅੱਜ ਦੇ ਟਾਈਮ ਦੇ ਵਿੱਚ ਬਹੁਤ ਵਾਰ ਕੀ ਹੁੰਦਾ ਆ, ਵਨ ਸਾਈਡਡ ਤੁਸੀਂ ਜੋ, ਕਿਉਂਕਿ ਇੰਡੀਆ ਦਾ ਮੀਡੀਆ ਸਾਰਾ ਗੋਦੀ ਮੀਡੀਆ ਹੈਗਾ ਹੀ ਆ ਆਪਾਂ ਨੂੰ, ਉਹ ਤਾਂ ਵਨ ਸਾਈਡਡ ਸਟੋਰੀ ਆ ਵੀ ਜੀ ਬਸ, ਵੀ ਜਿੱਦਾਂ ਮੋਦੀ ਸਾਹਿਬ ਪਹੁੰਚੇ ਆ ਵੀ ਇੱਥੇ, ਬਾਈਡਨ ਦਾ ਕੁਝ ਵੀ ਨਹੀਂ ਉਹਨਾਂ ਦੇ ਮੁਕਾਬਲੇ। ਨਿਊਯਾਰਕ ਟਾਈਮਜ਼ ਤੇ ਉਹਦਾ ਆਰਟੀਕਲ ਜ਼ਰੂਰ ਪੜ੍ਹਿਓ, ਦਾ ਐਟਲਾਂਟਿਕ ਦਾ ਆਰਟੀਕਲ ਆ, ਬਹੁਤ ਵਧੀਆ ਉਹਨੇ ਆਰਟੀਕਲ ਲਿਖਿਆ ਹੈ। ਸੋ ਅਸਲੀ ਜਿਹੜੀ ਫਰੀडम ਆਫ ਜਿਹੜੀ ਐਕਸਪ੍ਰੈਸ਼ਨ ਦਾ ਗੱਲਬਾਤ ਆ ਨਾ, ਉਹ ਅਮਰੀਕਾ ਦੇ ਵਿੱਚ ਹੀ ਆ। ਇਸੇ ਕਰਕੇ ਤੁਸੀਂ ਇੰਡੀਆ ਦੀ ਸਰਕਾਰ ਦੀਆਂ ਜਦੇ ਵੀ ਸਟੇਟਮੈਂਟਾਂ ਦੇਖੋਗੇ ਨਾ, ਉਹ ਇਹ ਕਹੂਗੇ ਵੀ ਦੇਖੋ ਜੀ, ਜੋ ਸਿੱਖ ਆ ਉਹ ਕੈਨੇਡਾ, UK ਤੇ ਆਸਟ੍ਰੇਲੀਆ 'ਚ ਰੌਲਾ ਪਾਉਂਦੇ ਆ, ਅਮਰੀਕਾ ਦਾ ਨਾਂ ਨਹੀਂ ਕਦੇ ਵੀ ਲੈਂਦੇ। ਹਾਲਾਂਕਿ ਸਭ ਤੋਂ ਵੱਧ ਰੌਲਾ ਜਿਹੜਾ ਆ ਉਹ ਅਮਰੀਕਾ 'ਚ ਪੈਂਦਾ। ਉਹਨਾਂ ਨੂੰ ਪਤਾ ਵੀ, ਅਮਰੀਕਾ ਵਾਲਿਆਂ ਨੂੰ ਪਤਾ ਵੀ ਫਰੀडम ਆਫ ਸਪੀਚ ਕੀ ਚੀਜ਼ ਹੁੰਦੀ ਹੈਗੀ ਆ। ਸੋ ਜਿੱਦਾਂ ਜਿੱਦਾਂ ਕਿਉਂਕਿ ਕਾਫੀ ਵੱਡੀ ਇਵੈਂਟ ਦੱਸੀ ਜਾ ਰਹੀ ਆ, ਜ਼ਰੂਰ ਆਪਾਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਂਝੀ ਕਰਦੇ ਰਹਾਂਗੇ ਕਿ ਕੀ ਕੁਝ ਚੱਲ ਰਿਹਾ। ਸੋ ਅੱਜ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ UNO 'ਚ ਪਹੁੰਚੇ ਆ, ਤੇ ਉੱਥੇ ਮੈਟ ਵੀ ਨਾਲੇ ਲੈ ਕੇ ਗਏ ਆ, ਤੇ ਉੱਥੇ ਉਹਨਾਂ ਨੇ ਇੰਟਰਨੈਸ਼ਨਲ ਯੋਗਾ ਡੇ ਕਰਕੇ ਯੋਗਾ ਵੀ ਕਰਨੀ ਆ, ਤੇ ਸ਼ਾਮ ਨੂੰ ਜੋ ਆ ਉਹ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਮਿਲਣਗੇ। ਜੀ ਜੀ ਹਰਜੋਤ ਸਿੰਘ ਜੀ, ਵੇਲਾ ਇੱਕ ਹੋਰ ਸ਼ਾਰਟ ਬ੍ਰੇਕ ਦਾ ਹੋ ਚੱਲਿਆ। ਆਪਾਂ ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਵੀ ਜੋ ਹਿਮਾਲੀਅਨ ਗਲੇਸ਼ੀਅਰ ਆ ਉਹ 80% ਆਪਣਾ ਵੋਲੀਅਮ ਆਉਣ ਵਾਲੇ ਸਮੇਂ 'ਚ ਲੂਜ਼ ਕਰ ਸਕਦੇ ਆ ਜੇ ਗਲੋਬਲ ਵਾਰਮਿੰਗ ਨੂੰ ਕੰਟਰੋਲ ਨਾ ਕੀਤਾ ਗਿਆ। ਕਠਮੰਡੂ ਬੇਸਡ ਇੰਟਰਨੈਸ਼ਨਲ ਸੈਂਟਰ ਫਾਰ ਇੰਟੈਗਰੇਟਡ ਮਾਊਂਟੇਨ ਡਿਵੈਲਪਮੈਂਟ ਹੈਗਾ, ਉਹਨਾਂ ਨੇ ਇਹ ਕਿਹਾ ਵੀ ਫਲੈਸ਼ ਫਲੱਡਸ, ਐਵਲਾਂਚ ਇਹ ਬਹੁਤ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ, ਤੇ 2 ਬਿਲੀਅਨ ਲੋਕ ਜੋ ਡਾਊਨ ਸਟ੍ਰੀਮ ਰਹਿੰਦੇ ਆ ਹਿਮਾਲਿਅਨ ਪਰਬਤ ਦੇ, ਜਿੱਥੋਂ 12 ਦੇ ਕਰੀਬ ਦਰਿਆ ਓਰੀਜੀਨੇਟ ਹੁੰਦੇ ਹੈਗੇ ਆ, ਤੇ ਉਹ ਇਸ ਦੀ ਨਾਰ ਥੱਲੇ ਆ ਸਕਦੇ ਹੈਗੇ ਆ। ਆਈਸ ਤੇ ਸਨੋ ਹਿੰਦੂ ਕੁਸ਼ ਹਿਮਾਲਿਅਨ ਰੇਂਜ ਦੇ ਵਿੱਚ ਜੋ ਇੰਪੋਰਟੈਂਟ ਸੋਰਸ ਹੈਗਾ ਉੱਥੇ ਦਾ, ਉਹ 16 ਕੰਟਰੀਜ਼ ਜੋ ਏਸ਼ੀਆ ਦੀ ਉਹਨਾਂ ਨੂੰ ਪਾਣੀ ਦਿੰਦੇ ਹੈਗੇ ਆ, ਜਿਹਦੇ ਵਿੱਚ 240 ਮਿਲੀਅਨ ਲੋਕ ਤਾਂ ਪਹਾੜੀਆਂ ਵਾਲੇ ਏਰੀਏ 'ਚ ਆ ਤੇ 1.65 ਬਿਲੀਅਨ ਡਾਊਨ ਸਟ੍ਰੀਮ ਦੇ ਵਿੱਚ ਹੈਗੇ ਆ। ਇੱਕ ਅਮੀਨਾ ਮਹਾਰਾਜਨ ਕਰਕੇ ਮਾਈਗ੍ਰੇਸ਼ਨ ਸਪੈਸ਼ਲਿਸਟ ਆ, ਉਹ ਕਹਿੰਦੇ ਸਭ ਤੋਂ ਮਾੜਾ ਅਸਰ ਇਹਦਾ ਹਿਮਾਲੀਅਨ ਏਰੀਏ ਦੇ ਵਿੱਚ ਜੋ ਲੋਕ ਰਹਿੰਦੇ ਆ ਉਹਨਾਂ ਦੇ ਉੱਤੇ ਪੈਣਾ। ਹਾਲਾਂਕਿ ਉਹਨਾਂ ਦਾ ਕੋਈ ਵੀ ਹੱਥ ਨਹੀਂ ਹੈਗਾ ਗਲੋਬਲ ਵਾਰਮਿੰਗ ਦੇ ਵਿੱਚ, ਉਹ ਸਾਰਾ ਕੁਝ ਜੋ ਡਾਊਨ ਸਟ੍ਰੀਮ ਰਹਿੰਦੇ ਆ ਉਹਨਾਂ ਦਾ ਹੀ ਹੱਥ ਹੈਗਾ ਆ। ਸੋ ਇੱਕ ਰਿਸਰਚਰ ਨੇ ਫਾਊਂਡ ਕੀਤਾ ਜੋ ਮਾਊਂਟ ਐਵਰੈਸਟ ਦੇ ਗਲੇਸ਼ੀਅਰਸ ਆ, ਉਹਨਾਂ ਨੇ 2000 ਸਾਲ ਦੇ ਵਿੱਚ ਜੋ ਆਈਸ ਇਕੱਠੀ ਕੀਤੀ ਹੈਗੀ ਆ ਉਹ ਸਿਰਫ 30 ਸਾਲਾਂ ਦੇ ਵਿੱਚ ਇਹ ਲੂਜ਼ ਹੋ ਸਕਦੀ ਆ। ਇੰਨੀ ਤੇਜ਼ੀ ਦੇ ਨਾਲ ਗਲੋਬਲ ਵਾਰਮਿੰਗ ਦਾ ਅਸਰ ਆ ਜੋ ਹਿਮਾਲਾ ਦੀਆਂ ਪਹਾੜੀਆਂ ਤੇ ਪਊਗਾ। ਕਹਿੰਦੇ ਵੀ ਜੋ ਇਹ ਰਿਸਰਚ ਦੇ ਵਿੱਚ ਫਾਈਂਡਿੰਗਸ ਆਈਆਂ ਉਹਨਾਂ ਦੇ ਮੁਤਾਬਕ ਹਿਮਾਲੀਅਨ ਗਲੇਸ਼ੀਅਰਸ 65% ਡਿਸਅਪੀਅਰ ਹੋ ਜੂਗੇ ਫਾਸਟਰ 2010 ਤੋਂ ਲੈ ਕੇ ਹੁਣ ਤੱਕ, ਜੇ ਪਹਿਲੇ ਦਹਾਕੇ ਦੇ ਮੁਕਾਬਲੇ ਦੇਖੇ ਜਾਣ। 200 ਦੇ ਕਰੀਬ ਗਲੇਸ਼ੀਅਰ ਲੇਕਸ ਹੈਗੀਆਂ ਇਹਨਾਂ ਪਹਾੜੀਆਂ ਦੇ ਵਿੱਚ। ਸੋ ਜਦੋਂ ਇੰਨੀ ਤੇਜ਼ੀ ਦੇ ਨਾਲ ਗਲੋਬਲ ਵਾਰਮਿੰਗ ਕਰਕੇ ਇਹ ਮੈਲਟ ਹੋਣੀਆਂ ਸ਼ੁਰੂ ਹੋਣਗੀਆਂ, ਉਹਦੇ ਨਾਲ ਫਲੱਡ ਬਹੁਤ ਆਊਗੇ ਇਸ ਸੈਂਚੁਰੀ ਦੇ ਐਂਡ ਤੱਕ। ਸੋ ਇਹ ਜੋ ਸੈਂਚੁਰੀ ਚੱਲ ਰਹੀ ਆ ਇਹਦੇ ਐਂਡ ਤੱਕ ਸੋ ਫਲੱਡਿੰਗ ਬਹੁਤ ਜ਼ਿਆਦਾ ਹੋਊਗੀ ਹਿੰਦੂ ਕੁਸ਼ ਹਿਮਾਲੀਅਨ ਰੀਜਨ ਦੇ ਵਿੱਚ। ਸੋ ਇਹ ਇੱਕ ਕੈਟਾਸਟ੍ਰੋਫੀ ਹੋਊਗੀ ਜੇ ਗਲੋਬਲ ਵਾਰਮਿੰਗ ਦੇ ਉੱਤੇ ਕੰਟਰੋਲ ਨਾ ਕੀਤਾ ਗਿਆ। ਹਾਂਜੀ ਬਿਲਕੁਲ, ਇਹਦੇ ਨਾਲ ਲੱਗਦੇ ਕੁਝ ਹੋਰ ਪਹਿਲੂ ਜਿਹੜੇ ਉਹਨਾਂ ਨੂੰ ਵੀ ਐਡ ਕਰਦੇ ਚੱਲੀਏ। ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2010 ਤੋਂ ਬਾਅਦ 65% ਦੀ ਤੇਜ਼ੀ ਦੇ ਨਾਲ ਜਿਹੜਾ ਹਿਮਾਲਿਆ ਉਹ ਪਿਘਲ ਰਿਹਾ। ਜੇਕਰ ਦੁਨੀਆ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ 2 ਡਿਗਰੀ ਸੈਲਸੀਅਸ ਤੱਕ ਵਧੂਗਾ ਤਾਂ ਗਲੇਸ਼ੀਅਰ 2100 ਤੱਕ, ਆਪਾਂ 2023 ਦੇ ਵਿੱਚ ਬੈਠੇ ਹਾਂ, 2100 ਤੱਕ 30% ਤੋਂ ਲੈ ਕੇ 50% ਤੱਕ ਤੇਜ਼ੀ ਦੇ ਨਾਲ ਜ਼ਿਆਦਾ ਪਿਘਲਣਗੇ। ਇੱਥੇ ਜਿਵੇਂ ਤੁਸੀਂ ਜ਼ਿਕਰ ਕੀਤਾ ਨਦੀਆਂ ਦਾ, ਤਾਂ ਬਿਲਕੁਲ ਭਾਰਤ ਦੀ ਗੰਗਾ ਤੇ ਘਾਗਰਾ ਨਦੀ ਸਮੇਤ 12 ਨਦੀਆਂ ਖਤਰੇ ਦੇ ਵਿੱਚ ਆ ਸਕਦੀਆਂ, ਜਿਹੜੀਆਂ ਕਿ ਹਿਮਾਲਿਆ ਦੇ ਜਿਹੜੇ ਗਲੇਸ਼ੀਅਰ ਦੇ ਵਿੱਚੋਂ ਨਿਕਲਦੀਆਂ। ਤੇ 2000 ਸਾਲਾਂ ਦੀ ਬਰਫ਼ ਜਿਹੜੀ ਜੰਮੀ ਹੋਈ ਆ ਉਹ 30 ਸਾਲਾਂ ਦੇ ਵਿੱਚ ਖਤਮ ਹੋਈ ਆ। ਇਹ ਦੱਸਦੇ ਆ ਕਿ ਵਾਤਾਵਰਨ ਤਬਦੀਲੀਆਂ ਕਰਕੇ, ਜਿਹੜਾ ਇੱਕ ਵਿਗਿਆਨਿਕ ਨੇ ਫਿਲਿਪਸ ਵੈਸਟਰ, ਉਹਨਾਂ ਨੇ ਦੱਸਿਆ ਕਿ ਆਉਣ ਵਾਲੇ 100 ਸਾਲਾਂ ਦੇ ਵਿੱਚ ਹਿਮਾਲਿਆ ਦੇ ਜਿਹੜੇ ਗਲੇਸ਼ੀਅਰ ਆ ਉਹਨਾਂ ਦੇ ਵਿੱਚੋਂ ਹੋ ਸਕਦਾ ਕਿ ਸਾਰੀ ਬਰਫ਼ ਜਿਹੜੀ ਆ ਉਹ ਪਿਘਲ ਜਾਵੇ। 3500 ਕਿਲੋਮੀਟਰ ਦੇ ਵਿੱਚ ਫੈਲਿਆ ਹਿਮਾਲਿਆ ਜਿਹੜਾ ਉਹ 8 ਦੇਸ਼ਾਂ ਨੂੰ ਕਵਰ ਕਰਦਾ ਹੈ। ਹਿਮਾਲਿਆ ਦੀਆਂ 200 ਗਲੇਸ਼ੀਅਰ ਹੈ ਜਿਹੜੀਆਂ ਝੀਲਾਂ ਨੇ ਖਤਰੇ ਦੇ ਵਿੱਚ ਦੱਸੀਆਂ ਗਈਆਂ। ਤੇ ਰਿਸਰਚ ਦੇ ਮੁਤਾਬਕ ਪੈਨ ਪੀਅਰਸਨ ਨੇ ਜਿਹੜੀ ਰਿਸਰਚ ਕੀਤੀ ਹੈ ਕਿ ਜੇ ਇੱਕ ਵਾਰ ਗਲੇਸ਼ੀਅਰ ਦੀ ਬਰਫ਼ ਪਿਘਲਦੀ ਹੈ ਤਾਂ ਉਹਦੇ ਵਿੱਚ ਵਾਪਸ ਪਾਣੀ ਜਮ੍ਹਾਂ ਮੁਸ਼ਕਲ ਹੁੰਦਾ, ਤੇ ਇਹਦੇ ਲਈ ਜ਼ਰੂਰੀ ਹੈ ਕਿ ਤਾਪਮਾਨ ਜਿਹੜਾ ਉਹ ਇੱਥੋਂ ਜਿਹੜੀ ਸਥਿਤੀ ਤੇ ਹੁਣ ਹੈ ਇਸੇ ਸਥਿਤੀ ਤੇ ਰਵੇ। ਜੇਕਰ ਇਹ ਵੱਧਦਾ ਤਾਂ ਗਲੇਸ਼ੀਅਰ ਜਿਹੜੇ ਬਰਫ਼ ਨੇ ਉਹ ਗਵਾ ਸਕਦੇ ਨੇ, ਤੇ ਇਹਦੇ ਨਾਲ ਬਹੁਤ ਵੱਡਾ ਸੰਕਟ ਏਸ਼ੀਆ ਦੇ ਇੱਕ ਬਹੁਤ ਵੱਡੇ ਜਿਹੜਾ ਹਿੱਸਾ ਉਹਦੇ ਤੇ ਪਹਿਲਾਂ ਹੜ੍ਹਾਂ ਦਾ ਆ ਸਕਦਾ ਤੇ ਬਾਅਦ ਦੇ ਵਿੱਚ ਪਾਣੀ ਦਾ ਵੀ ਆ ਸਕਦਾ। ਜੀ ਜੀ ਬਿਲਕੁਲ, ਇਹ ਬਹੁਤ ਜ਼ਿਆਦਾ ਜਿਹੜਾ ਅਸਰ ਹੈ ਗਲੋਬਲ ਵਾਰਮਿੰਗ ਦਾ ਹੋਣ ਜਾ ਰਿਹਾ ਹੈਗਾ। ਜੀ ਬਿਲਕੁਲ, ਤੇ ਇਹਦੇ ਵਿੱਚ ਭਾਰਤ, ਪਾਕਿਸਤਾਨ, ਭੂਟਾਨ, ਅਫਗਾਨਿਸਤਾਨ, ਚੀਨ, ਮਿਆਂਮਾਰ, ਨੇਪਾਲ ਤੇ ਬੰਗਲਾਦੇਸ਼, ਇਹਨਾਂ ਦੇਸ਼ਾਂ ਉੱਤੇ ਸਭ ਤੋਂ ਜ਼ਿਆਦਾ ਅਸਰ ਜਿਹੜਾ ਉਹ ਪਊਗਾ। ਜੀ ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਆ, ਕਹਿੰਦੇ ਜੋ ਲੋਕਾਂ ਦੇ ਕੋਲ ਇਸ ਟਾਈਮ ਦੇ ਉੱਤੇ ਇਨਕਮ ਆ ਉਹਦੇ ਨਾਲ ਸਰਵਾਈਵ ਕਰਨਾ ਬੜਾ ਹਾਰਡ ਹੈਗਾ ਆ। ਕਹਿੰਦੇ ਵੀ ਟਿਪੀਕਲ USA ਦੇ ਵਿੱਚ ਜੋ ਫੈਮਿਲੀ ਆ ਉਹ $70-71 ਹਜ਼ਾਰ ਦੇ ਕਰੀਬ ਕਮਾਉਂਦੀ ਹੈਗੀ ਆ।
ਅਮਰੀਕਨ ਐਵਰੇਜ ਜੋ ਇਹ ਫੈਮਿਲੀ ਦੀ ਕਹਿ ਰਿਹਾ ਮੈਂ, ਹਸਬੈਂਡ ਵਾਈਫ ਜੇ ਦੋਨਾਂ ਦੀ ਮਿਲਾ ਕੇ ਆ, ਤੇ ਕਹਿੰਦੇ ਵੀ ਜੇ ਐਵਰੇਜ ਅਮਰੀਕਨ ਇਹ ਬਲੀਵ ਕਰ ਰਿਹਾ ਵੀ ਫੈਮਿਲੀ ਦੇ ਕੋਲ ਘੱਟੋ ਘੱਟ $85,000 ਦੀ ਇਨਕਮ ਹੋਣੀ ਚਾਹੀਦੀ ਆ ਕੰਫਰਟੇਬਲੀ ਰਹਿਣ ਦੇ ਲਈ। ਸਮਾਰਟ ਐਸਟ ਫਾਈਨੈਂਸ਼ੀਅਲ ਟੈਕਨੋਲੋਜੀ ਕੰਪਨੀ ਆ, ਉਹਨਾਂ ਨੇ ਇਹ ਜੋ ਸਰਵੇ ਦਿੱਤਾ, ਕਹਿੰਦੇ $68,499 ਆਫਟਰ ਟੈਕਸ ਇਨਕਮ ਇਹ ਰਹਿਣ ਦੇ ਲਈ ਕੰਫਰਟੇਬਲ ਹੈਗੀ ਆ। ਇਹਦਾ ਮਤਲਬ ਇਹ ਨਹੀਂ ਹੈ ਵੀ ਜੋ ਲੋਕ ਬਹੁਤ ਜ਼ਿਆਦਾ ਪੈਸੇ ਬਣਾਉਂਦੇ ਜਾਂ ਬਹੁਤ ਘੱਟ ਬਣਾਉਂਦੇ ਆ ਉਹ ਇੱਥੇ ਨਹੀਂ ਰਹਿ ਸਕਦੇ, ਉਹ ਅੱਜ ਦੀ ਡੇਟ ਦੇ ਵਿੱਚ ਵੀ ਰਹਿ ਰਹੇ ਆ, ਪਰ ਇਹ ਸਾਰਾ ਕੁਝ ਕੋਵਿਡ-19 ਤੋਂ ਬਾਅਦ ਇੰਨਾ ਕੁਝ ਹੋਇਆ, ਕਿਉਂਕਿ ਇੱਕ ਟਾਈਮ ਦੇ ਉੱਤੇ 15% ਅਨਪਲਾਇਮੈਂਟ ਹੋ ਗਈ ਸੀ 2020 ਦੇ ਵਿੱਚ, ਪਰ ਹੁਣ ਫਿਰ ਮੁੜ ਕੇ ਜੋ ਅਨਪਲਾਇਮੈਂਟ ਆ ਬਹੁਤ ਜ਼ਿਆਦਾ ਘਟ ਗਈ ਹੈਗੀ ਆ। ਗੈਲਪ ਪੋਲ ਨੇ ਵੀ ਅਪ੍ਰੈਲ ਮਹੀਨੇ 'ਚ ਇਹ ਫਾਈਂਡ ਆਊਟ ਕੀਤਾ ਸੀ ਵੀ 30% ਦੇ ਕਰੀਬ ਅਮਰੀਕਨਸ ਇਹ ਸੋਚਦੇ ਆ ਵੀ ਸਾਡੇ ਕੋਲ 6 ਫਿਗਰ ਵਾਲੀ ਇਨਕਮ ਹੋਣੀ ਚਾਹੀਦੀ ਆ ਜੇ ਅਮਰੀਕਾ ਦੇ ਵਿੱਚ ਰਹਿਣਾ ਆ, ਤੇ 14% ਦੇ ਕਰੀਬ ਜੋ ਰਿਸਪੌਂਡਰ ਸੀਗੇ ਉਹ ਕਹਿੰਦੇ ਆ ਵੀ ਜੇ $50,000 ਤੋਂ ਥੱਲੇ ਵੀ ਸਾਡੇ ਕੋਲ ਆ ਤਾਂ ਅਸੀਂ ਗੁਜ਼ਾਰਾ ਕਰ ਸਕਦੇ ਹੈਗੇ ਆ। $20,000 ਤੋਂ ਲੈ ਕੇ $30,000 ਤੱਕ ਜੋ ਆ ਉਹ ਪਾਵਰਟੀ ਲਾਈਨ ਦੇ ਵਿੱਚ ਗਿਣਿਆ ਜਾਂਦਾ, ਲੋਅਰ ਇਨਕਮ ਫੈਮਿਲੀ 'ਚ $40,000 ਦੇ ਕਰੀਬ, ਸੋ ਉਹਨਾਂ ਦੀ ਗਵਰਨਮੈਂਟ ਦੀ ਵੀ ਕਾਫੀ ਜੋ ਹੈਲਪ ਹੋ ਜਾਂਦੀ ਹੈਗੀ ਆ। ਸੋ ਪਿਛਲੇ 2-3 ਸਾਲਾਂ ਦੇ ਦੌਰਾਨ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਆ ਤੇ ਲੋਕਾਂ ਦੀਆਂ ਈਵਨ ਤਨਖਾਹਾਂ ਵੀ ਜ਼ਿਆਦਾ ਹੈਗੀਆਂ, ਪਰ ਉਹਨਾਂ ਲਈ ਸਰਵਾਈਵ ਕਰਨਾ ਬਹੁਤ ਜ਼ਿਆਦਾ ਔਖਾ ਹੋਇਆ ਹੈ। ਜੀ ਜੀ ਬਿਲਕੁਲ। ਤੇ ਆਪਾਂ ਟਵਿੱਟਰ ਦਾ ਜ਼ਿਕਰ ਕੀਤਾ ਸੀ ਬ੍ਰੇਕ ਤੇ ਜਾਣ ਤੋਂ ਪਹਿਲਾਂ। ਜੈਕ ਡੋਰਸੀ ਨੇ ਪਿਛਲੇ ਦਿਨੀ ਮੋਦੀ ਸਰਕਾਰ ਉੱਤੇ ਜਿਹੜੇ ਐਲੀਗੇਸ਼ਨਸ ਲਾਏ ਸੀ, ਮੋਦੀ ਸਰਕਾਰ ਨੂੰ ਇੱਕ ਵਾਰੀ ਬੈਕਫੁੱਟ ਤੇ ਕਰਤਾ ਸੀ, ਜਵਾਬ ਦੇਣਾ ਔਖਾ ਹੋ ਗਿਆ ਸੀ। ਹੁਣ ਉਹਨਾਂ ਦੋਸ਼ਾਂ ਦਾ ਖੰਡਨ ਮਸਕ ਨੇ ਕੀਤਾ, ਐਲਨ ਮਸਕ ਨੇ ਕਿਹਾ ਕਿ ਅਮਰੀਕਾ ਦੇ ਕਾਨੂੰਨ ਨੂੰ ਦੁਨੀਆ ਭਰ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ ਤੇ ਕਿਸੇ ਦੂਜੇ ਦੇਸ਼ ਦੇ ਵਿੱਚ ਥੋਪਿਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਕਿ ਜਿਹੜੀ ਲੋਕਲ ਸਰਕਾਰ ਹੈ ਉਹਦੇ ਕਾਨੂੰਨ ਦਾ ਪਾਲਣ ਸਾਨੂੰ ਕਰਨਾ ਹੀ ਪਊਗਾ ਤੇ ਕਾਨੂੰਨ ਦਾ ਪਾਲਣ ਨਾ ਕਰਨ ਤੇ ਸਾਨੂੰ ਬੰਦ ਕੀਤਾ ਜਾ ਸਕਦਾ। ਇਹ ਦੇਖ ਲਓ ਸਟੇਟਮੈਂਟ ਪੂਰੀ ਤਰ੍ਹਾਂ ਦੇ ਨਾਲ ਭਾਰਤ ਸਰਕਾਰ ਦੇ ਪੱਖੀ ਹੈ। ਇਹ ਉਹੀ ਮਸਕ ਹੈ ਜਿਹੜਾ ਕਹਿਣਾ ਸੀਗਾ ਕਿ ਮੈਂ ਟਵਿੱਟਰ ਨੂੰ ਫਰੀਡਮ ਆਫ ਸਪੀਚ, ਫਰੀਡਮ ਰਾਈਟ ਆਫ ਐਕਸਪ੍ਰੈਸ਼ਨ ਦਾ ਇੱਕ ਪਲੇਟਫਾਰਮ ਬਣਾਉਣਾ ਹੈ। ਤੇ ਅੱਜ ਵੇਖ ਲਓ ਕਿ ਉਹ ਜਿਹੜੀ ਬੋਲੀ ਉਹ ਬੋਲ ਰਿਹਾ ਮਸਕ, ਉਹ ਕਿਹੜੀ ਹੈ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੋਂ ਦਾ ਪਾਲਣ ਕਰਨਾ ਪਊਗਾ। ਠੀਕ ਹੈ, ਜੇ ਤੁਸੀਂ ਉੱਥੋਂ ਦੇ ਪਾਲਣ ਦੇ ਮੁਤਾਬਕ ਚੱਲੋਗੇ ਤਾਂ ਉੱਥੋਂ ਤਾਂ ਫਿਰ ਕਨਸਟੀਟਿਊਸ਼ਨਲ ਰਾਈਟ ਹੈ ਫਰੀਡਮ ਆਫ ਸਪੀਚ ਦਾ, ਰਾਈਟ ਆਫ ਐਕਸਪ੍ਰੈਸ਼ਨ ਦਾ। ਫਿਰ ਤੁਸੀਂ ਕਨਸਟੀਟਿਊਸ਼ਨਲ ਰਾਈਟ ਦਾ ਪਾਲਣ ਕਰੋਗੇ ਜਾਂ ਸੱਤਾਧਾਰੀ ਪਾਰਟੀ ਦੇ ਜਿਹੜਾ ਜੋ ਉਹਨਾਂ ਨੇ ਕਿਹਾ ਉਹਦਾ ਪਾਲਣ ਕਰੋਗੇ? ਜੀ ਜੀ, ਸੋ ਬਿਲਕੁਲ ਐਲੋਨ ਮਸਕ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਉਹ ਪਰਸੋਂ ਮਿਲੇ ਹੈਗੇ ਆ ਆਪਣੇ ਨਰਿੰਦਰ ਮੋਦੀ ਸਾਹਿਬ ਨੂੰ, ਸੋ ਆਪਣਾ ਪਲਾਂਟ ਉੱਥੇ ਲਿਜਾਣਾ ਚਾਹੁੰਦੇ ਆ। ਹਾਲਾਂਕਿ ਐਲੋਨ ਮਸਕ ਤੁਹਾਨੂੰ ਪਤਾ ਹੀ ਆ ਵੀ ਜੇ ਇੰਟੈਲੀਜੈਂਟ ਵੀ ਬਹੁਤ ਹੈ ਤਾਂ ਉਹ ਕ੍ਰੇਜ਼ੀ ਗੱਲਾਂ ਵੀ ਬਹੁਤ ਕਰਦਾ ਰਹਿੰਦਾ, ਤੇ ਹੁਣ ਸਭ ਤੋਂ ਜ਼ਿਆਦਾ ਜੋ ਲੋਕ ਉਹਦਾ ਸਾਥ ਦਿੰਦੇ ਸੀ ਟੈਸਲਾ ਕਾਰ ਨੂੰ ਲੈ ਕੇ, ਉਹ ਹੁਣ ਬਹੁਤ ਸਾਰੇ ਲੋਕ ਉਹਦਾ ਵਿਰੋਧ ਵੀ ਕਰਦੇ ਹੈਗੇ ਵੀ ਪਤਾ ਨਹੀਂ ਇਹ ਬੰਦੇ ਨੇ ਕਿਹੜੀ ਜਿਹੜੀ ਸਟੇਟਮੈਂਟ ਆ ਕਿੱਦਾਂ ਦੀ ਦੇ ਦੇਣੀ ਆ, ਕਿੰਨੇ ਲੋਕਾਂ ਨੂੰ ਟਵਿੱਟਰ ਕੰਪਨੀ 'ਚ ਫਾਇਰ ਕੀਤਾ ਸੀ। ਜੀ ਸੋ ਇਹਦਾ ਮਤਲਬ ਇਹ ਆ ਵੀ ਜਿੱਥੇ ਵੀ ਤੁਸੀਂ ਜਾਓ ਵੀ ਤੁਸੀਂ ਆਪਣੀ ਗੱਲ ਨਹੀਂ ਕਰ ਸਕਦੇ ਹੈਗੇ। ਸੋ ਜੇ ਉਹ ਮੁਲਕ ਦੀ ਗੱਲ ਹੀ ਮੰਨਣਾ ਹੈ ਤਾਂ ਫਿਰ ਤੁਸੀਂ ਫਿਰ ਬੋਲਣ ਦਾ ਕੀ ਮਤਲਬ ਵੀ ਜੀ ਅਸੀਂ ਟਵਿੱਟਰ ਦੇ ਉੱਤੇ ਕਿਸੇ ਨੂੰ ਬਲੌਕ ਨਹੀਂ ਕਰਾਂਗੇ, ਹਰ ਇੱਕ ਨੂੰ ਉਹ ਹੱਕ ਦੇਵਾਂਗੇ। ਸੋ ਇਹ ਜਿਹੜੀ ਆ ਸਟੇਟਮੈਂਟ ਉਹਦੀ ਬਿਜ਼ਨਸ ਪੁਆਇੰਟ ਆਫ ਵਿਊ ਵਾਲੀ ਸਟੇਟਮੈਂਟ ਆ, ਮੈਂ ਜੀ ਬਿਜ਼ਨਸ ਉੱਤੇ ਸੈਟਅਪ ਕਰਨਾ ਆ, ਇਸ ਕਰਕੇ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਉਸ ਨੂੰ ਮੰਨਾਂਗੇ। ਜੀ, ਸੋ ਇੱਕ ਡੈਮ ਦੇ ਬਾਰੇ ਜਿਹੜਾ ਪਿਛਲੇ ਦਿਨੀ ਖਾਰਕਿਵ ਦੇ ਵਿੱਚ ਜਿਹੜਾ ਖਾਰਕਿਵ ਡੈਮ ਹੈ ਜਿਹੜਾ ਉਹਨੂੰ ਤੋੜਿਆ ਗਿਆ ਸੀਗਾ, ਉਹਦੇ ਬਾਰੇ ਜਿਹੜੀ ਜਾਣਕਾਰੀ ਦਿੰਦੇ ਚੱਲ ਗਏ। ਉਸ ਦੇ ਮਸਲੇ ਦੇ ਵਿੱਚ ਹੁਣ ਡੈਥ ਟੋਲ ਆ ਜਿਹੜਾ ਉਹ 41 ਹੋ ਗਿਆ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਮੌਤਾਂ ਹੋਈਆਂ ਨੇ ਜਿਹੜੀਆਂ ਇਸ ਵੇਲੇ ਰਸ਼ੀਅਨ ਕੰਟਰੋਲ ਦੇ ਵਿੱਚ ਨੇ। ਤੇ ਰਸ਼ੀਅਨ ਆਕੂਪੇਸ਼ਨ ਅਥਾਰਟੀਜ਼ ਦੇ ਜਿਹੜੇ ਮਾਫ ਕਰਨਾ ਅੰਦਰੇਈ ਲੈਸਕੋ ਨੇ, ਉਹਨਾਂ ਨੇ ਦੱਸਿਆ ਕਿ ਡੈਥ ਟੋਲ ਜਿਹੜਾ ਉਹ 41 ਹੋ ਗਿਆ। 16 ਜਾਣੇ ਜਿਹੜੇ ਨੇ ਉਹ ਹੋਰ ਇਸ ਇਲਾਕਿਆਂ ਦੇ ਵਿੱਚ ਫਲੱਡ ਕਰਕੇ ਮਾਰੇ ਗਏ ਨੇ। ਤੇ ਦੱਸਦੇ ਚੱਲੀਏ ਕਿ ਖਕੋਵਾ ਜਿਹੜਾ ਡੈਮ ਆ ਉਹਨੂੰ ਤੋੜਿਆ ਗਿਆ ਸੀਗਾ, ਤੇ ਇਸ ਡੈਮ ਦੇ ਟੁੱਟਣ ਦੇ ਨਾਲ ਜਿਹੜਾ ਉਹ ਇੱਕ ਪਾਸੇ ਤਾਂ ਐਲੀਗੇਸ਼ਨ ਰਸ਼ੀਆ ਦੇ ਉੱਤੇ ਲੱਗੇ ਸੀਗੇ ਕਿ ਰਸ਼ੀਆ ਨੇ ਤੋੜਿਆ, ਪਰ ਦੂਜੇ ਪਾਸੇ ਯੂਕਰੇਨ ਦੇ ਉੱਤੇ ਵੀ ਐਲੀਗੇਸ਼ਨ ਲੱਗੇ ਸਨ ਕਿ ਇਹ ਇਹਨਾਂ ਦੀ ਯੁੱਧ ਨੀਤੀ ਦਾ ਕੋਈ ਹਿੱਸਾ ਹੋ ਸਕਦਾ। ਪਰ ਰਸ਼ੀਆ ਉੱਤੇ ਜਿਹੜੇ ਐਲੀਗੇਸ਼ਨ ਸੀ ਉਹ ਜ਼ਿਆਦਾ ਲੱਗੇ ਸੀਗੇ। ਖੇਰਸੌਨ ਦੇ ਇਲਾਕੇ ਜਿਹੜੇ ਰੀਜਨ ਆ ਪੂਰਾ, ਉਹ ਇਹਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਭਰ ਗਿਆ ਸੀ, ਤੇ ਕਈ ਥਾਈਂ ਇਲਾਕੇ ਆਏ ਸੀਗੇ ਜਿੱਥੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਈ ਫੁੱਟ ਪਾਣੀ ਜਿਹੜਾ ਉਹ ਖੜ ਗਿਆ ਸੀਗਾ। ਤੇ ਇਹ ਕੀਵ ਜਿਹੜਾ ਕਿ ਰਾਜਧਾਨੀ ਯੂਕਰੇਨ ਦੀ, ਉਹਨਾਂ ਨੇ ਲਗਾਤਾਰ ਮਾਸਕੋ ਨੂੰ ਇਹਦੇ ਲਈ ਐਲੀਗੇਟ ਕੀਤਾ, ਅਕਾਊਜ਼ਡ ਕੀਤਾ ਕਿ ਉਹਨਾਂ ਨੇ ਡਨਿਪਰੋ ਰਿਵਰ ਦੇ ਉੱਤੇ ਬਣਿਆ ਜਿਹੜਾ ਡੈਮ ਹੈ ਉਹ ਖਕੋਵਕਾ, ਤਾਂ ਉਹਨੂੰ ਇਹਨਾਂ ਨੇ
ਤੋੜਿਆ ਤੇ ਇਸੇ ਕਰਕੇ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਪਾਣੀ ਭਰਿਆ। ਹਾਲਾਂਕਿ ਦੋਨਾਂ ਧਿਰਾਂ ਦਾ ਨੁਕਸਾਨ ਜਿਹੜਾ ਉਹ ਬਰਾਬਰ ਦਾ, ਇੱਕ ਪਾਸੇ 16 ਡੈਥਸ ਹੋ ਚੁੱਕੀਆਂ ਨੇ ਨਵੀਆਂ ਤੇ ਇੱਕ ਪਾਸੇ 31 ਨਵੀਆਂ ਡੈਥਸ ਜਿਹੜੀਆਂ ਨੇ ਉਹ ਰਿਪੋਰਟ ਹੋਈਆਂ ਨੇ ਜੀ। ਸੋ ਆਪਾਂ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੋ ਗਿਆ ਤੇ ਥੋੜੇ ਜਿਹੇ ਜੋ ਆਉਣ ਵਾਲੇ ਪ੍ਰੋਗਰਾਮ ਆ ਉਹ ਜਰੂਰ ਦੱਸਦੇ ਜਾਓ ਤੇ ਜੀ, ਜੀ। ਫਿਰ ਆਪਾਂ ਇਜਾਜ਼ਤ ਲੈਂਦੇ ਹਾਂ। ਬਿਲਕੁਲ ਜੀ, ਪੰਜਾਬੀ ਰੇਡੀਓ ਇਸੇ ਤੇ ਇਸ ਤੋਂ ਅਗਲਾ ਪ੍ਰੋਗਰਾਮ 10 ਤੋਂ ਲੈ ਕੇ 11 ਵਜੇ ਤੱਕ ਜਿਹੜਾ ਉਹ ਸ਼ਬਦਾਂ ਦਾ ਹੋਊਗਾ, ਜਿਹਦੇ ਵਿੱਚ ਆਤਮਿਕ ਤੁਸੀਂ ਆਨੰਦ ਆਤਮਿਕ ਆਨੰਦ ਮਾਫ ਕਰਨਾ, ਤੇ ਉਹਦੇ ਵਿੱਚ ਤੁਸੀਂ ਪੰਜਾਬੀ ਰੇਡੀਓ ਇਸੇ ਦਾ ਸਟੂਡੀਓ ਦਾ ਨੰਬਰ 482725 ਡਾਇਲ ਕਰਕੇ ਕੋਈ ਵੀ ਪ੍ਰੋਗਰਾਮ ਕੋਈ ਵੀ ਜਿਹੜਾ ਸ਼ਬਦ ਆ ਉਹ ਸਰਵਣ ਕਰ ਸਕੋਗੇ। ਇਸ ਤੋਂ ਉਪਰੰਤ ਪ੍ਰੋਗਰਾਮ 11 ਤੋਂ 12:30 ਤੱਕ ਜਿਹੜਾ ਉਹ ਨਜ਼ਰੀਆ, ਜਿਹਦੇ ਵਿੱਚ ਤੁਸੀਂ ਨਵੇਂ ਗਾਣੇ ਤੇ ਚਲੰਤ ਭਖ ਦੇ ਮਸਲਿਆਂ ਉੱਤੇ ਜਿਹੜੀਆਂ ਉਹ ਤੰਜ਼ ਟਕੋਰਾਂ ਵੀ ਸੁਣੋਗੇ। ਤੇ ਉਸ ਤੋਂ ਬਾਅਦ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ 1 ਤੋਂ ਲੈ ਕੇ 2:30 ਵਜੇ ਤੱਕ ਲੈ ਕੇ ਆਉਣਗੇ। ਤਾਂ ਉਹਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਦਾ ਉਹੀ ਜਿਹੜਾ ਨੰਬਰ ਹੈ ਡਾਇਲ ਕਰਕੇ, ਜਿਹੜਾ ਤੁਸੀਂ ਸ਼ਬਦ ਕੀਰਤਨ ਦੇ ਵੇਲੇ ਡਾਇਲ ਕਰਦੇ ਹੋ, ਤੇ ਉਹਦੇ ਵਿੱਚ ਤੁਸੀਂ ਆਪਣਾ ਗੀਤ ਸੁਣ ਸਕੋਗੇ। ਉਪਰੰਤ 3 ਵਜੇ ਜਿਹੜਾ ਉਹ 2:45 ਤੇ ਰਿਸ਼ਤੇ ਪ੍ਰੋਗਰਾਮ, ਜਿਹਦੇ ਵਿੱਚ ਤੁਸੀਂ ਕੋਈ ਵੀ ਜਿਹੜਾ ਰਿਸ਼ਤਾ ਉਹਦੇ ਬਾਰੇ ਕਿਸੇ ਵੀ ਪੋਰਟਫੋਲੀਓ ਬਾਰੇ ਜੇ ਜਾਣਕਾਰੀ ਲੈਣੀ ਹੈ ਤਾਂ ਸਟੂਡੀਓ ਦਾ ਨੰਬਰ ਸੇਮ ਹੈ 3 ਵਜੇ ਸਾਂਝੀ ਸਾਥ 3 ਤੋਂ 4। ਤੇ ਉਸ ਤੋਂ ਉਪਰੰਤ ਬਲਵਿੰਦਰ ਕੌਰ ਜੀ 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੀਆਂ ਖਬਰਾਂ ਬਾਰੇ। 6 ਵਜੇ ਤੁਸੀਂ ਗੁਰਬਾਣੀ ਸਰਵਣ ਕਰੋਗੇ ਤੇ ਉਸ ਤੋਂ ਉਪਰੰਤ 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਹੋਊਗਾ ਜੀ। ਸੋ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।